ਇਹ ਆ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਅਮਰੀਕਾ 'ਚ ਪੰਜਾਬੀਆਂ ਦੀ ਆਪਣੀ ਆਵਾਜ਼। ਆਪਣੀ ਆਵਾਜ਼। ਰਾਜ ਕਾਕੜਾ ਦਾ ਨਾਂ ਪੰਜਾਬੀ ਗੀਤਕਾਰੀ ਦੇ ਉਹਨਾਂ ਗਿਣੇ ਚੁਣੇ ਨਾਮਾਂ 'ਚ ਸ਼ੁਮਾਰ ਹੈ ਜਿਹੜੇ ਆਪਣੇ ਗੀਤਾਂ ਵਿੱਚ ਮਨੋਰੰਜਨ ਦੇ ਨਾਲ ਸਮਾਜਿਕ ਜ਼ਿੰਮੇਵਾਰੀ ਨੂੰ ਵੀ ਬਰਕਰਾਰ ਰੱਖਦੇ ਨੇ। ਗੀਤਕਾਰੀ ਦੇ ਨਾਲ ਰਾਜ ਕਾਕੜਾ ਵਧੀਆ ਗਾਇਕ ਵਜੋਂ ਵੀ ਉੱਭਰ ਰਹੇ ਨੇ। ਹਾਲ ਹੀ ਦੌਰਾਨ ਆਈਆਂ ਉਹਨਾਂ ਦੀਆਂ 2 ਐਲਬਮ ਪੰਜਾਬੀਓ ਚਿੜੀ ਬਾਨਾ ਕੇ ਬਾਜ ਅਤੇ ਐ ਭਾਰਤ ਵਿਚਲੇ ਤਿੱਖੀ ਸ਼ਬਦਾਵਲੀ ਵਾਲੇ ਗੀਤਾਂ ਤੋਂ ਵੀ ਰਾਜ ਕਾਕੜਾ ਨੂੰ ਕਾਫੀ ਚਰਚਾ ਮਿਲੀ ਹੈ। ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਇੱਕ ਖਾਸ ਮੁਲਾਕਾਤ ਵਿੱਚ ਮੈਂ ਗੌਤਮ ਰਿਸ਼ੀ ਅੱਜ ਤੁਹਾਡੇ ਰੂਬਰੂ ਕਰਨ ਜਾ ਰਿਹਾ ਹਾਂ ਚਰਚਿਤ ਗੀਤਕਾਰ ਤੇ ਗਾਇਕ ਰਾਜ ਕਾਕੜਾ ਨੂੰ। ਰਾਜ ਕਾਕੜਾ ਜੀ, ਤੁਹਾਡਾ ਪੰਜਾਬੀ ਰੇਡੀਓ USA ਤੇ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਪੰਜਾਬੀ ਰੇਡੀਓ USA ਸੁਣਨ ਵਾਲੇ ਸਾਰੇ ਪੰਜਾਬੀ ਵੀਰਾਂ ਨੂੰ ਰਾਜ ਕਾਕੜਾ ਦੀ ਪਿਆਰ ਭਰੀ ਸਤਿ ਸ੍ਰੀ ਅਕਾਲ। ਰਾਜ ਕਾਕੜਾ ਜੀ, ਗੀਤਕਾਰੀ ਦਾ ਸ਼ੌਂਕ ਤੁਹਾਨੂੰ ਕਿਵੇਂ ਪੈਦਾ ਹੋਇਆ ਤੇ ਇਹ ਕਿਵੇਂ ਪ੍ਰੋਫੈਸ਼ਨ ਬਣ ਗਿਆ? ਜਦੋਂ ਸ਼ੁਰੂ ਕੀਤਾ ਸੀ ਉਦੋਂ ਤਾਂ ਪ੍ਰੋਫੈਸ਼ਨ ਨਹੀਂ ਸੀਗਾ, ਪਰ ਹੌਲੀ ਹੌਲੀ ਇਹ ਗੱਲ ਸਕੂਲ ਦੇ ਟਾਈਮ ਦੀ ਹੈ ਕਿ ਜਦੋਂ ਮੈਂ 10ਵੀਂ 'ਚ ਪੜ੍ਹਦਾ ਸੀ ਉਦੋਂ ਅਸੀਂ ਕੁਝ ਮਿੱਤਰ ਸੀ ਮੇਰੇ ਨਾਲ ਅਤੇ ਅਸੀਂ ਕੁਝ ਨਾ ਕੁਝ ਲਿਖਦੇ ਰਹਿੰਦੇ। ਉਹ ਕਵਿਤਾ ਸੀ ਜਾਂ ਨਜ਼ਮ ਸੀ, ਉਹ ਕੀ ਸੀਗਾ, ਗੀਤ ਸੀਗਾ, ਉਹ ਕਿਸੇ ਨੂੰ ਵੀ ਨਹੀਂ ਸੀ ਪਤਾ, ਪਰ ਕੁਝ ਨਾ ਕੁਝ ਆਪਣੇ ਕਾਪੀਆਂ ਦੇ ਉੱਪਰ ਲਿਖਦੇ ਰਹਿੰਦੇ ਅਤੇ ਇੱਕ ਦੂਜੇ ਨਾਲ ਸਾਂਝਾ ਕਰਦੇ ਰਹਿੰਦੇ। ਉਹ ਜਿਹੜਾ ਸ਼ੌਂਕ ਸੀਗਾ ਹੌਲੀ ਹੌਲੀ ਗੀਤਕਾਰੀ ਵੱਲ ਉਹਦਾ ਝੁਕਾਅ ਹੋ ਗਿਆ ਅਤੇ ਮੈਂ ਸਮਝਦਾ ਕਿ ਉਹ 10ਵੀਂ ਦਾ ਜਿਹੜਾ ਉਸ ਤੋਂ ਬਾਅਦ ਕਾਲਜ, ਉਹ ਜਿਹੜੇ 3-4 ਸਾਲ ਸੀਗੇ ਉਹ ਮੇਰੀ ਸ਼ੁਰੂਆਤ ਕਰਨ ਲਈ ਮੈਨੂੰ ਮਾਹੌਲ ਕਾਲਜ ਦੇ ਵਿੱਚ ਬਹੁਤ ਵਧੀਆ ਮਿਲਿਆ। ਉਹ ਮੈਂ ਸਮਝਦਾ ਕਿ ਉਦੋਂ ਮੇਰੀ ਸ਼ੁਰੂਆਤ ਨੂੰ ਜਿਹੜਾ ਹੋਈ ਆ। ਉਦੋਂ ਪ੍ਰੋਫੈਸ਼ਨ ਕਦੋਂ ਬਣਿਆ ਇਹ? ਪ੍ਰੋਫੈਸ਼ਨ ਤਾਂ ਗੀਤਕਾਰੀ ਦਾ ਕੀ ਹੁਣ ਮਾਹੌਲ ਮੁਤਾਬਕ ਇਹ ਗੱਲ 2000 ਦੀ ਆ ਜਦੋਂ ਮੈਂ ਪੱਕੇ ਪੈਰੀਂ ਇੱਥੇ ਚੰਡੀਗੜ੍ਹ ਆਇਆ ਅਤੇ ਇਹ ਸੋਚ ਕੇ ਕੰਮ ਸ਼ੁਰੂ ਕੀਤਾ ਕਿ ਹੁਣ ਇਸ ਲਾਈਨ ਦੇ ਵਿੱਚ ਹੀ ਕੰਮ ਕਰਨਾ ਹੈ। ਪਹਿਲਾਂ ਸ਼ੁਰੂਆਤ ਦੇ ਵਿੱਚ 91 ਦੇ ਵਿੱਚ ਸਤਵਿੰਦਰ ਬਿੱਟੀ ਦੀ ਆਵਾਜ਼ ਦੇ ਵਿੱਚ ਮੇਰੀ ਸ਼ੁਰੂਆਤ ਹੋਈ ਸੀ। ਉਸ ਟੇਪ ਦੇ ਵਿੱਚ ਮੇਰੇ 2 ਗੀਤ ਸੀਗੇ, ਤੇਰੇ ਬਾਝੋਂ ਸਾਰਾ ਦਿਨ ਰੋ ਰੋ ਕੇ ਅੱਖੀਆਂ ਨੂੰ ਕੱਲਿਆਂ ਮਨਾਉਣੀ ਪਈ ਈਦ ਸੱਜਣਾ ਅਤੇ ਗਿੱਧੇ 'ਚ ਗੁਲਾਬੋ ਨੱਚਦੀ। ਇਹ ਟੇਪ ਦਾ ਟਾਈਟਲ ਸੌਂਗ ਸੀਗਾ। ਉਹ ਪਹਿਲੀ ਟੇਪ ਦੇ ਵਿੱਚ ਮੇਰੇ 2 ਗੀਤ ਸੀਗੇ। ਉਹ ਮੇਰੇ ਪਹਿਲੇ ਗੀਤ ਸੀ 2 ਜਿਹੜੇ ਰਿਕਾਰਡ ਹੋਏ। ਉੱਥੋਂ ਮੇਰੀ ਗੀਤਕਾਰ ਦੇ ਤੌਰ 'ਤੇ ਪਛਾਣ ਬਣੀ ਕਿ ਇਹ ਮੁੰਡਾ ਵੀ ਗੀਤ ਲਿਖਦਾ। ਕਾਕੜਾ ਜੀ, ਤੁਹਾਡਾ ਹੁਣ ਤੱਕ ਦਾ ਜਿਹੜਾ ਜੀਵਨ ਆ ਉਹ ਕਾਫੀ ਸੰਘਰਸ਼ੀਲ ਰਿਹਾ ਹੋਣਾ। ਗੀਤਕਾਰੀ ਅਤੇ ਗਾਇਕੀ ਲਈ ਤੁਹਾਡਾ ਜਿਹੜਾ ਘਰੇਲੂ ਮਾਹੌਲ ਹੈ ਉਹ ਕਿੰਨਾ ਕੁ ਸਹਿਯੋਗ ਦੇਣ ਵਾਲਾ, ਅਤੇ ਦੂਸਰੀ ਗੱਲ ਜੇ ਨਾਲ ਹੀ ਲੈ ਲਈਏ ਅਤੇ ਜਿਹੜਾ ਤੁਹਾਡਾ ਸੰਘਰਸ਼ੀਲ ਜੀਵਨ ਹੈ ਇਹਦਾ ਤੁਹਾਡੀ ਗੀਤਕਾਰੀ ਜਾਂ ਗਾਇਕੀ 'ਤੇ ਕਿੰਨਾ ਕੁ ਅਸਰ ਹੈ? ਗੀਤਕਾਰੀ ਦਾ ਜਿਹੜਾ ਘਰੇ ਮੇਰੇ ਮਾਹੌਲ ਦੀ ਗੱਲ ਕਰਦੇ ਹਾਂ, ਘਰ ਦਾ ਮਾਹੌਲ ਤਾਂ ਮੇਰੇ ਬਿਲਕੁਲ ਵੀ ਕੋਈ ਮੇਰੇ ਘਰ ਦੇ ਵਿੱਚ ਨਾ ਗਾਇਕ ਸੀ ਨਾ ਕੋਈ ਲੇਖਕ ਸੀਗਾ। ਇਹ ਤਾਂ ਹਾਲਾਤ ਸੀਗੇ ਕਿ ਮੈਂ ਇੱਧਰ ਆ ਗਿਆ। ਇੱਕ ਵਕਤ ਹੁੰਦਾ ਆ ਅਤੇ ਜਾਂ ਤੁਹਾਨੂੰ ਉਹ ਮਾਹੌਲ ਮਿਲਦਾ ਆ, ਤੁਹਾਨੂੰ ਕਾਲਜ 'ਚ ਮਾਹੌਲ ਮਿਲਦਾ ਆ, ਤੁਹਾਨੂੰ ਸਕੂਲ 'ਚ ਮਾਹੌਲ ਮਿਲਦਾ ਆ, ਤੁਹਾਡੀ ਜਿਹੜੀ ਸੁਸਾਇਟੀ ਆ ਤੁਸੀਂ ਬਹਿੰਦੇ ਉੱਠਦੇ ਹੋ। ਅਤੇ ਮੈਂ ਮਾਲਕ ਦਾ ਸ਼ੁਕਰ ਕਰਦਾ ਕਿ ਉਹਨੇ ਮੇਰੀ ਮਿਹਨਤ ਨੂੰ ਭਾਗ ਲਾਏ ਆ। ਅਤੇ ਜਿਹੜੀ ਸੰਘਰਸ਼ ਦਾ ਤੁਸੀਂ ਕਰਦੇ ਹੋ ਕਿ ਪਰਛਾਵਾਂ ਮੇਰੇ ਜੀਵਨ 'ਤੇ ਜਾਂ ਮੇਰੀ ਗੀਤਕਾਰੀ ਮੇਰੀ ਗਾਇਕੀ 'ਤੇ ਪਿਆ ਆ, ਉਹ ਇੱਦਾਂ ਕਿ ਮੈਂ ਆਪਣਾ ਬਹੁਤਾ ਸਮਾਂ ਆਪਣੇ ਪਿੰਡ ਦੇ ਵਿੱਚ ਬਿਤਾਇਆ ਆ। ਉਹ ਜੋ ਕੁਝ ਮੈਂ ਵੇਖਦਾ ਆ ਜਾਂ ਜਿੱਦਾਂ ਮੈਂ ਇੱਕ ਕਲਾਕਾਰ ਜਿੱਦਾਂ ਵਿਚਰਦਾ ਆ ਲੋਕਾਂ ਦੇ ਵਿੱਚ, ਉਹਦੀ ਗੀਤਾਂ ਦੇ ਵਿੱਚ ਉਹਦੇ ਬੋਲਾਂ ਦੇ ਵਿੱਚ ਉਹ ਚੀਜ਼ਾਂ ਜਿੱਦਾਂ ਮੈਂ ਪੇਂਡੂ ਲਾਈਫ 'ਤੇ ਮੈਂ ਬਹੁਤ ਗੀਤ ਲਿਖੇ ਆ। ਧੂੜ ਵੀ ਚੰਗੀ ਲੱਗਦੀ ਸੀ ਪਿੰਡ ਦੀਆਂ ਗਲੀਆਂ ਦੀ, ਤੋਤੇ ਛੱਲੀਆਂ ਤੋਂ ਪਹਿਣਗੇ ਡਾਉਣੇ ਪਿੰਡ ਵਿੱਚ ਮਿੱਤਰਾਂ ਦੇ, ਜਾਂ ਮੈਂ ਚਿੱਠੀ ਲੰਡਨੋਂ ਲਿਖਦਾ ਤਾਰਾ, ਨਾਜਰਾ ਲਾ ਸੀਪ ਦੀ ਬਾਜੀ ਸੱਥਾਂ ਖਾਲੀ ਹੋ ਚੱਲੀਆਂ। ਮੇਰੇ ਤੁਹਾਨੂੰ ਕਾਫੀ ਗੀਤ ਜਿਹੜੇ ਲੋਕਾਂ ਨੇ ਪ੍ਰਵਾਨ ਵੀ ਕੀਤੇ ਆ, ਉਹ ਪੇਂਡੂ ਲਾਈਫ 'ਤੇ ਪੇਂਡੂ ਕਲਚਰ 'ਤੇ ਲੋਕਾਂ ਦੇ ਜਿਹੜੀਆਂ ਨਿੱਕੇ ਨਿੱਕੇ ਦੁੱਖ ਤਕਲੀਫ ਨੇ ਉਹਨਾਂ 'ਤੇ ਮਿਲਣਗੇ, ਕਿਉਂਕਿ ਮੈਂ ਪੇਂਡੂ ਲਾਈਫ ਨੂੰ ਪੇਂਡੂ ਕਲਚਰ ਨੂੰ ਮੈਂ ਬੜਾ ਨਜ਼ਦੀਕ ਅਤੇ ਆਪਣੇ ਆਪ 'ਤੇ ਮੈਂ ਹੰਢਾਇਆ ਆ। ਸੋ ਇੱਕ ਕਲਪਨਾ ਹੁੰਦੀ ਆ ਕਿ ਤੁਹਾਨੂੰ ਸਿਚੁਏਸ਼ਨ ਦਿੱਤੀ ਗਈ, ਇਹ ਸੀਨ ਆ ਅਤੇ ਇੱਥੇ ਤੁਸੀਂ ਗੀਤ ਲਿਖਣਾ ਆ, ਉਹਦੇ 'ਚ ਤੁਹਾਡੀ ਕਲਪਨਾ ਹੁੰਦੀ ਆ। ਪਰ ਮੈਂ ਯਕੀਨ ਕਰਦਾ ਕਿ ਮੈਂ ਗੀਤਾਂ ਦੇ ਵਿੱਚ ਉਹ ਸੱਚਾਈ ਬਿਆਨ ਕਰਾਂ ਜੋ ਮੇਰੇ ਲੋਕਾਂ ਦੀ ਅਸਲੀਅਤ ਹੈ ਆ। ਇਹ ਮੇਰੀ ਹਮੇਸ਼ਾ ਕੋਸ਼ਿਸ਼ ਰਹੀ ਆ। ਅੱਜ ਵੀ ਮੈਂ ਇਹੀ ਕੋਸ਼ਿਸ਼ ਕਰਦਾ ਕਿ ਜੋ ਸਟੈਪ ਬਾਈ ਸਟੈਪ ਬੰਦੇ ਦੇ ਖਿਆਲ ਬਦਲਦੇ ਰਹਿੰਦੇ ਆ, ਜਿਉਂ-ਜਿਉਂ ਉਮਰ ਵੱਧਦੀ ਆ ਉਹ ਬੰਦੇ ਦੇ ਤਜਰਬੇ ਬਦਲਦੇ ਰਹਿੰਦੇ ਆ। ਸੋ ਮੈਂ ਕਹਿੰਦਾ ਵੀ ਜੋ ਮੈਂ ਅੱਜ ਲਿਖ ਰਿਹਾ ਆ ਉਹ ਇੱਕ ਵੱਖਰਾ ਟੌਪਿਕ ਆ ਜਿਹੜੇ ਮੈਂ ਹੁਣ ਬਿਆਨ ਕਰਦਾ ਆ ਆਪਣੀ ਆਵਾਜ਼ ਦੇ ਵਿੱਚ ਜੋ ਮੈਂ ਗਾਏ ਆ। ਕੁਝ ਜਿੱਦਾਂ ਗੀਤ ਅਮਰਿੰਦਰ ਨੇ ਵੀ ਦਿਲਦਾਰੀਆਂ ਹੋਏ, ਕਈ ਗੀਤਾਂ ਨੂੰ ਲੋਕਾਂ ਨੇ ਬਹੁਤ ਪਿਆਰ ਦਿੱਤਾ। ਉਹ ਇੱਕ ਕਲਪਨਾ ਵੀ ਤੁਹਾਡੀ ਕਲਾਕਾਰ ਨੂੰ, ਕੁਛ ਕਲਾਕਾਰ ਦੇ ਕੋਲ ਹਕੀਕਤ ਹੁੰਦੀ ਆ, ਕੁਛ ਉਹਦੀ ਕਲਪਨਾ ਹੁੰਦੀ ਆ, ਤਾਂ ਇਸ ਤਰ੍ਹਾਂ ਉਹ ਆਪਣੀ ਰਚਨਾ ਪੂਰੀ ਕਰਦਾ। ਬਤੌਰ ਗੀਤਕਾਰ ਤੁਸੀਂ ਕਾਫੀ ਅੱਜ ਕੱਲ੍ਹ ਚਰਚਾ 'ਚ ਹੈਗੇ ਹੋ, ਪਰ ਇਹਦੇ ਨਾਲ ਨਾਲ ਤੁਸੀਂ ਗਾਇਕ ਕਿਉਂ ਬਣ ਗਏ? ਸਵਾਲ ਤਾਂ ਤੁਹਾਡਾ ਬੜਾ ਵਧੀਆ।
ਮੈਂ ਸਮਝਦਾ ਗੀਤਕਾਰੀ ਦੇ ਸਫ਼ਰ ਦੇ ਵਿੱਚ 18-20 ਸਾਲ ਦੇ ਵਿੱਚ ਮੈਂ ਜਿੰਨਾ ਵੀ ਕੰਮ ਕੀਤਾ, ਜਿੰਨੇ ਵੀ ਮੈਂ ਗੀਤ ਲਿਖੇ, ਨੋ ਡਾਊਟ ਲੋਕਾਂ ਨੇ ਮੈਨੂੰ ਬਹੁਤ ਪਿਆਰ ਦਿੱਤਾ, ਨਾਮ ਬਾਬੇ ਨੇ ਬਣਾਇਆ, ਮਾਲਕ ਨੇ। ਪਰ ਕੁਝ ਗੱਲਾਂ ਹੁੰਦੀਆਂ ਆ ਜਿਹੜੀਆਂ ਦਿਲ ਦੀਆਂ ਹੁੰਦੀਆਂ। ਕਹਿੰਦੇ ਜਦੋਂ ਦਿਲਾਂ ਦੇ ਸੌਦਿਆਂ 'ਚ ਘਾਟੇ ਵਾਧੇ ਨਹੀਂ ਵੇਖੀਦੇ। ਇਹ ਜਿਹੜੀ ਟੇਪ ਸੀ ਮੇਰੀ ਪਹਿਲੀ, ਜਿੱਥੋਂ ਮੈਂ ਕੰਮ ਸ਼ੁਰੂ ਕੀਤਾ, ਰਾਜਨੀਤੀ, ਉਹਦਾ ਟਾਈਟਲ ਸੀਗਾ ਟੇਪ ਦਾ, ਪੰਜਾਬੀ ਉਹ ਚਿੜੀ ਬਣ ਕੇ ਬਾਜ਼। ਕਲਪਨਾ ਕਰ ਕਰਕੇ ਕਈ ਵਾਰ ਬੰਦਾ ਸੋਚਦਾ ਹੈ, ਯਾਰ ਮੈਂ ਜਿਹੜੀ ਮਿੱਟੀ ਦਾ ਅੰਨ ਪਾਣੀ ਖਾਧਾ, ਜਿਹੜੀ ਮਿੱਟੀ ਦੇ ਵਿੱਚ ਪਲਿਆ, ਉਹ ਕੁਝ ਫਰਜ਼ ਉਹਦੇ ਪ੍ਰਤੀ ਵੀ ਹੈ ਆ। ਜਿਹੜੇ ਸਮਾਜ ਨੇ ਤੁਹਾਨੂੰ ਇੰਨਾ ਨਾਮ ਦਿੱਤਾ, ਇੰਨੀ ਸ਼ੋਹਰਤ ਦਿੱਤੀ, ਉਹਦੇ ਦੁੱਖ ਤਕਲੀਫਾਂ ਦਾ ਜ਼ਿਕਰ ਕਰਨਾ ਵੀ ਤੁਹਾਡਾ ਫਰਜ਼ ਬਣਦਾ ਹੈ। ਫਿਰ ਉਸ ਤੋਂ ਇਹ ਗੱਲਾਂ ਸੋਚ ਕੇ ਕੁਝ ਜਿਹੜੇ ਮੁਖੜੇ ਮੈਂ ਪਹਿਲੇ ਰਿਕਾਰਡ ਕੀਤੇ, ਉਹ ਗੀਤ ਸੀਗਾ ਰਾਜਨੀਤੀ। ਤੁਸੀਂ ਉਹਨਾਂ ਦਿਆਂ ਗਲਾਂ ਵਿੱਚ ਹਾਰ ਪਾਉਂਦੇ ਰਹੇ, ਮੇਰਾ ਪਹਿਲਾ ਗੀਤ ਸੀ। ਗਾਇਕੀ ਵੱਲ ਆਉਣ ਦਾ ਕਾਰਨ ਇਹ ਵੀ ਸੀਗਾ ਕਿ ਉਹ ਗੀਤਾਂ ਨੂੰ ਹੋਰ ਕੋਈ ਆਪਣੀ ਆਵਾਜ਼ ਨਹੀਂ ਸੀ ਦੇਣਾ ਚਾਹੁੰਦਾ। ਉਦੋਂ ਟਾਵੇਂ ਇੱਕ ਦੋ ਸਿੰਗਰ ਸੀਗੇ ਜਿਹੜੇ ਇਹਨਾਂ ਗੱਲਾਂ ਦਾ ਜ਼ਿਕਰ ਆਪਣੇ ਗੀਤਾਂ 'ਚ, ਟੇਪ ਦੇ ਵਿੱਚ 1 ਜਾਂ 2 ਗੀਤ ਹੁੰਦੇ ਸੀਗੇ। ਪਰ ਮੈਂ ਸੋਚਦਾ ਸੀ ਇੱਕ ਨਿਰੋਲ ਟੇਪ ਉਹ ਕੀਤੀ ਜਾਵੇ ਜਿਹਦੇ ਵਿੱਚ ਪੰਜਾਬ ਦੀ ਗੱਲ ਹੋਵੇ, ਪੰਜਾਬੀਅਤ ਦੀ ਗੱਲ ਹੋਵੇ, ਅਤੇ ਪੰਜਾਬੀ ਦੀ ਗੱਲ ਹੋਵੇ, ਤੁਹਾਡੇ ਆਪਣੇ ਲੋਕਾਂ ਦੀ ਗੱਲ ਹੋਵੇ। ਸੋ ਉਹ ਟੇਪ ਆਈ ਮਾਰਕੀਟ ਦੇ ਵਿੱਚ, ਪੰਜਾਬੀ ਉਹ ਚਿੜੀ ਬਣ ਕੇ ਬਾਜ਼। ਉਹਦਾ ਰਾਜਨੀਤੀ ਗੀਤ ਮੈਂ ਜਦੋਂ ਪਹਿਲਾਂ TV 'ਤੇ ਛੱਡਿਆ ਤਾਂ ਉਹਦੇ ਤੁਹਾਨੂੰ 4 ਬੋਲ ਮੈਂ ਤੁਹਾਨੂੰ ਸੁਣਾਉਣਾ। ਹੋ ਸੀਗੀ ਨੀਤ ਬਦਨੀਤੀ, ਵੈਰੀ ਖੇਡ ਗਿਆ ਨੀਤੀ। ਹੋ ਸ਼ੇਰਾਂ ਮਾਰੀਆਂ ਸੀ ਮਾਰਾਂ, ਐਸ਼ ਗਿੱਦੜਾਂ ਨੇ ਕੀਤੀ। ਹੋ ਰਹਿ ਗਏ ਹੱਕਾਂ ਵੇਲੇ ਪਾਡੀ, ਤੇ ਅਸੀਂ ਮਰਨੇ ਨੂੰ ਮੀਤੀ। ਕੌਣ ਪੁੱਛਦਾ ਪੰਜਾਬ ਤੇਰੇ ਉੱਤੇ ਕੀ ਕੀ ਬੀਤੀ। ਉਹ ਕੌਣ ਪੁੱਛਦਾ ਪੰਜਾਬ ਓਏ ਤੇਰੇ ਉੱਤੇ ਕੀ ਕੀ ਬੀਤੀ। ਵਾਣੀ ਰਾਜਨੀਤੀ ਤੇਰੀ ਅੱਖੀਆਂ ਤੇ ਖੋਪੇ ਨੀ, ਤੂੰ ਕਿਹਨੂੰ ਪਾਤੇ ਐਡੇ ਕੀਮਤੀ ਸਰੋਪੇ। ਵਾਣੀ ਰਾਜਨੀਤੀ ਤੇਰੀ ਅੱਖੀਆਂ ਤੇ ਖੋਪੇ ਨੀ, ਤੂੰ ਕਿਹਨੂੰ ਪਾਤੇ ਐਡੇ ਕੀਮਤੀ ਸਰੋਪੇ। ਜਿਹੜੇ ਤੋਪਾਂ ਨਾਲ ਸਾਡੇ ਦਰਬਾਰ ਢਾਉਂਦੇ ਰਹੇ, ਜਿਹੜੇ ਤੋਪਾਂ ਨਾਲ ਸਾਡੇ ਦਰਬਾਰ ਢਾਉਂਦੇ ਰਹੇ। ਤੁਸੀਂ ਉਹਨਾਂ ਦੇ ਗਲਾਂ ਵਿੱਚ ਹਾਰ ਪਾਉਂਦੇ ਰਹੇ, ਤੁਸੀਂ ਉਹਨਾਂ ਦੇ ਗਲਾਂ ਵਿੱਚ ਹਾਰ ਪਾਉਂਦੇ ਰਹੇ। ਬਹੁਤ ਖੂਬ। ਮੇਰਾ ਹੁਣ ਇਹਦੇ ਨਾਲ ਹੀ ਇੱਕ ਹੋਰ ਸਵਾਲ ਨਿਕਲਿਆ ਆਉਂਦਾ ਕਿ ਜਿਹੜੇ ਪਹਿਲਾਂ ਹੰਸਰਾਜ ਹੰਸ ਨੇ ਵੀ ਕੁਝ ਗੀਤ ਗਾਏ ਸੀਗੇ, ਪੱਤਾ ਪੱਤਾ ਸਿੰਘਾਂ ਦਾ ਵੈਰੀ, ਜਾਂ ਬਾਅਦ 'ਚ ਗਾਇਕੀ ਦਾ ਹੋਰ ਥੋੜ੍ਹਾ ਜਿਹਾ ਰੂਪ ਬਦਲਿਆ। ਬੱਬੂ ਮਾਨ ਨੇ ਵੀ ਇੱਕ ਗੀਤ ਗਾਇਆ, ਕੁਝ ਗੀਤ ਗਾਏ ਇੱਦਾਂ ਦੇ। ਅਤੇ ਫਿਰ ਬੱਬੂ ਮਾਨ ਨੇ ਕਹਿੰਦੇ ਗੁਰਕੀਰਤ ਸਿੰਘ ਕੋਟਲੀ ਦੀ ਜਦੋਂ ਸਪੋਰਟ 'ਤੇ ਚਲਾ ਗਿਆ, ਥੋੜ੍ਹਾ ਜਿਹਾ ਉਹੀ ਸਿੱਖਾਂ ਨੇ ਜਿਨ੍ਹਾਂ ਨੇ ਪ੍ਰਵਾਨ ਕੀਤਾ ਸੀ, ਪ੍ਰਵਾਸੀਆਂ ਨੇ, ਜਾਂ ਜਿਹੜੇ ਹਾਲਾਤ 'ਚੋਂ ਲੰਘੇ, ਉਹਨਾਂ ਨੂੰ ਇਹ ਗੱਲ ਚੁਭੀ ਅਤੇ ਆਲੋਚਨਾ ਹੋਈ ਉਸ ਗੱਲ ਦੀ। ਤੁਸੀਂ ਜਿਹੜੇ ਸਬਜੈਕਟ 'ਤੇ ਲਿਖ ਰਹੇ ਹੋ ਜਾਂ ਗਾ ਰਹੇ ਹੋ, ਇਹ 'ਤੇ ਤੁਸੀਂ ਕਿੰਨਾ ਚਿਰ ਨਿਭੋਗੇ? ਦੇਖੋ, ਇਹ ਮਾਨ ਸਾਹਿਬ ਦਾ ਉਹਨਾਂ ਦਾ ਆਪਣਾ ਪਰਸਨਲ ਮਾਮਲਾ, ਮੈਂ ਇਹਦੇ ਵਿੱਚ ਕੁਝ ਨਹੀਂ ਕਹਿਣਾ ਚਾਹੁੰਦਾ। ਹਾਂ, ਮੈਂ ਜੋ ਮੇਰੀ ਸੋਚ ਆ, ਜੋ ਮੈਂ ਗਾਉਂਦਾ ਆ, ਜੋ ਮੈਂ ਲਿਖਦਾ ਆ, ਕਿਉਂਕਿ ਇਹ ਗੀਤਾਂ ਨੂੰ ਲੇਖਕ ਹੀ ਗਾ ਸਕਦਾ, ਮੈਂ ਇਹ ਸਮਝਦਾ। ਜੇ ਲਿਖੇ ਕੋਈ ਹੋਰ ਤਾਂ ਤੁਹਾਨੂੰ ਕੋਈ 4 ਰੁਪਏ ਦੇ ਕੇ ਕਹੇ ਮੈਨੂੰ ਗੀਤ ਦੇ ਦੇਵੇ, ਤਾਂ ਇਹ ਉਹਦੀ ਸੋਚ ਤਾਂ ਨਾ ਹੋਈ। ਇਹ ਮੈਂ ਕਹਿੰਦਾ ਇਹ ਥੋਟ ਲੇਖਕ ਦਾ, ਅਤੇ ਲੇਖਕ ਦੀ ਆਵਾਜ਼ ਹੀ ਚਾਹੀਦੀ ਹੈ। ਜੇ ਅੱਜ ਤੁਸੀਂ ਹੰਸ ਭਾਜੀ ਦੀ ਗੱਲ ਕੀਤੀ, ਹੰਸ ਭਾਜੀ ਗਾ ਰਹੇ ਆ, ਤਾਂ ਮੈਂ ਇਹ ਸੋਚ ਉਹਨਾਂ ਦੀ ਨਹੀਂ ਆ, ਸੋਚ ਲੇਖਕ ਦੀ ਹੈ। ਹਾਂਜੀ, ਅਤੇ ਮੈਂ ਇਹ ਪੰਜਾਬ ਦੇ ਮੁੱਦੇ 'ਤੇ, ਪੰਜਾਬੀਅਤ ਦੇ ਮੁੱਦੇ 'ਤੇ ਖੜ੍ਹਾ ਹਾਂ ਅਤੇ ਖੜੂੰਗਾ ਵੀ। ਮੈਂ 2 ਟੇਪਾਂ ਦੇ ਚੁੱਕਿਆ ਹਾਂ। ਮੈਂ ਪਹਿਲਾਂ ਵੀ ਕਿਹਾ ਸੀ ਕਿ ਇਹ ਦਿਲਾਂ ਦੇ ਸੌਦੇ, ਇਹਦੇ 'ਚ ਘਾਟੇ ਵਾਧੇ ਨਹੀਂ ਵੇਖੀਦੇ, ਅਤੇ ਨਾ ਮੈਂ ਹੁਣ ਤੱਕ ਵੇਖਿਆ ਆ ਕਿ ਮੇਰਾ ਕਿੰਨਾ ਪੈਸਾ ਲੱਗਦਾ ਆ, ਨਾ ਮੈਂ ਕਿਸੇ ਅੱਗੇ ਹੱਥ ਹੀ ਅੜਦਾ ਆ। ਬਾਬੇ ਦੀ ਮਿਹਰ ਆ ਕਿ ਆਪਣੇ ਸੋਰਸ ਤੋਂ ਮੈਂ ਸਾਰਾ ਪੈਸਾ ਇਹ 'ਤੇ ਇਨਵੈਸਟ ਕਰਦਾ ਆ। 2 ਟੇਪਾਂ, ਪਹਿਲੀ ਪੰਜਾਬੀ ਉਹ ਚਿੜੀ ਬਣ ਕੇ ਬਾਜ਼, ਦੂਜੀ ਐ ਭਾਰਤ ਤੂੰ ਉਹ ਭਾਰਤ ਨਹੀਂ ਜਿਹਦੇ ਲਈ ਅਸੀਂ ਹੱਸ ਹੱਸ ਕੇ ਫਾਂਸੀਆਂ ਉੱਤੇ ਚੜ੍ਹਦੇ ਰਹੇ। ਉਹ ਦੇਗਾਂ ਦੇ ਵਿੱਚ ਅਸੀਂ ਉਬਾਲੇ ਖਾਂਦੇ ਰਹੇ, ਸਿਰ 'ਤੇ ਕਫਨ ਬੰਨ੍ਹ ਮੁਗਲਾਂ ਨਾਲ ਲੜਦੇ ਰਹੇ। ਇਹ ਮੇਰੀ ਦੂਜੀ ਟੇਪ ਸੀ। ਇਸ ਤੋਂ ਬਾਅਦ ਮੈਂ ਤੀਜੀ ਟੇਪ ਦੀ ਤਿਆਰੀ ਵਿੱਚ ਲੱਗਾ ਹੋਇਆ ਹਾਂ। ਇਹ ਮੇਰੀ ਕੋਸ਼ਿਸ਼ ਹੈ ਕਿ ਮੈਂ ਹਰੇਕ ਟੇਪ ਦੇ ਵਿੱਚ ਉਹ ਸਬਜੈਕਟ ਲੈ ਕੇ ਆਵਾਂ ਜਿਨ੍ਹਾਂ 'ਤੇ ਹਾਲੇ ਵਰਕ ਨਹੀਂ ਕੀਤਾ, ਜਾਂ ਜਿਹੜੇ ਸਾਡੇ ਗੀਤਕਾਰਾਂ ਦੀ ਪਕੜ ਤੋਂ ਹਾਲੇ ਕਾਫੀ ਦੂਰ ਨੇ। ਕੀ ਜਿਹੜੇ ਗੀਤ ਨੇ ਇਹ ਕਮਰਸ਼ੀਅਲ ਗੀਤਕਾਰੀ ਜਾਂ ਗਾਇਕੀ ਦਾ ਹਿੱਸਾ ਨੇ, ਜਾਂ ਇਹ ਤੁਸੀਂ ਕਿਸੇ ਖਾਸ ਵਰਗ ਲਈ ਲਿਖ ਗਾ ਰਹੇ ਹੋ? ਨਹੀਂ, ਵਰਗ ਲਈ ਤੁਸੀਂ ਇੱਦਾਂ ਤਾਂ ਨਹੀਂ ਕਹਿ ਸਕਦੇ। ਮੈਂ ਪੰਜਾਬ ਲਈ ਗਾਉਣਾ ਆ, ਪੰਜਾਬੀਅਤ ਲਈ ਗਾਉਣਾ। ਮੈਂ ਪਹਿਲਾਂ ਹੀ ਕਿਹਾ ਕਿ ਪੰਜਾਬੀ ਲਈ ਗਾਉਣਾ, ਆਪਣੇ ਲੋਕਾਂ ਲਈ ਗਾਉਣਾ ਆ।
ਤੇ ਉਹਨੂੰ ਕੌਣ ਸੁਣਦਾ ਹੈ ਇਹ ਲੋਕਾਂ ਤੇ ਡਿਪੈਂਡ ਕਰਦਾ ਆ। ਮੈਂ ਤਾਂ ਹਰੇਕ ਲਈ ਗਾਉਣਾ ਆ। ਅੱਜ ਜਿਹੜੀ ਇਹ ਭਾਰਤ ਮੈਂ ਟੇਪ ਕੀਤੀ ਆ ਉਹਦੇ ਵਿੱਚ ਪਹਿਲਾ ਗੀਤ ਹੈ ਭਾਰਤ ਜਿਹੜਾ ਤੁਹਾਨੂੰ ਮੈਂ 2 ਲਾਈਨਾਂ ਬੋਲ ਕੇ ਸੁਣਾਈਆਂ। ਉਸ ਤੋਂ ਗੀਤ ਆ ਗਦਰੀ ਬਾਬਿਆਂ ਤੇ ਗੀਤ ਆ। ਤੇ ਉਸ ਤੋਂ ਬਾਅਦ ਜੀਭ ਤੋਤਲੀ ਜਿਹੜੇ ਓਲਡ ਏਜ ਹੋਮ ਬਿਰਧ ਆਸ਼ਰਮ ਪਹਿਲਾਂ ਤਾਂ ਸ਼ਹਿਰਾਂ ਦੇ ਵਿੱਚ ਕਿਤੇ ਕਿਤੇ ਸੀਗੇ, ਅੱਜ ਪਿੰਡਾਂ ਦੇ ਵਿੱਚ ਵੀ ਹੋ ਗਏ ਜਿਹੜੇ, ਉਹ ਵੀ ਇੱਕ ਮੈਸੇਜ ਆ। ਤੇ ਫਿਰ ਉਹਦੇ ਵਿੱਚ ਹਾਂ ਹਾਂ ਅਸੀਂ ਹੁਣ ਜ਼ੁਰਮ ਦਾ ਇਕਬਾਲ ਕਰਦੇ ਹਾਂ, ਮੇਰਾ ਪਿੰਡ ਮੇਰੇ ਨੂੰ ਖਾ ਚੱਲਿਆ ਏ, ਇੰਨਾ ਵੱਧ ਗਿਆ ਸ਼ਹਿਰ ਵੇ ਰੱਬਾ ਖੈਰ, ਮੇਰੇ ਖੇਤਾਂ ਨਾਲ ਉਹਨਾਂ ਦਾ ਕਿਹੜੀ ਗੱਲ ਦਾ ਵੈਰ ਵੇ ਰੱਬਾ ਖੈਰ। ਫਿਰ ਉਹਦੇ ਵਿੱਚ ਆਲਣੇ ਗੀਤ ਆ। ਆਲਣੇ ਨਹੀਂ ਪਰਤੇ ਪੁੱਤ ਚੋਗ ਚੁਗਣ ਲਈ ਆਏ, ਜਿਹੜੇ ਮੁੰਡੇ ਸਾਡੇ ਭਰਾ ਨੌਜਵਾਨ ਬਲੈਕ ਲਿਸਟ ਕੀਤੇ ਗਏ ਆ। ਮੇਰੀ ਕੋਸ਼ਿਸ਼ ਹੁੰਦੀ ਆ ਮੇਰੇ ਜੇ ਟੇਪ ਦੇ ਵਿੱਚ 12 ਗੀਤ ਆ ਤਾਂ ਉਹ 12 ਹੀ ਸਬਜੈਕਟ ਲੋਕਾਂ ਦੇ ਆ। ਮੈਂ ਆਪਣੇ ਗੀਤ ਜਿਹੜੀ ਮੈਂ ਆਪ ਗਾਉਂਦਾ ਆ, ਮੇਰੀ ਕੋਸ਼ਿਸ਼ ਹੁੰਦੀ ਆ ਕਿ ਜਦੋਂ ਕਿਸੇ ਨੇ ਗੀਤ ਲੈਣਾ ਤਾਂ ਉਹਨੇ ਮੈਨੂੰ ਕਹਿ ਦੇਣਾ ਮੈਨੂੰ ਤਾਂ ਕਮਰਸ਼ੀਅਲ ਚਾਹੀਦਾ। ਉਹ ਲੋਕ ਸੋਚਦੇ ਆ ਕਿ ਇਹ ਕਮਰਸ਼ੀਅਲ ਨਹੀਂ ਆ, ਸ਼ਾਇਦ ਨਹੀਂ ਵੀ, ਪਰ ਮੈਨੂੰ ਇਹ ਸਕੂਨ ਮਿਲਦਾ ਕਿ ਮੈਂ ਉਹ ਸਬਜੈਕਟ ਲੈ ਕੇ ਲੋਕਾਂ ਦੇ ਸਾਹਮਣੇ ਪੇਸ਼ ਕਰਦਾ ਹਾਂ ਜਿਹੜੇ ਅੱਜ ਤੱਕ ਕਿਸੇ ਨੇ ਛੇੜੇ ਨਹੀਂ ਤੇ ਜਿਹੜੇ ਲੋਕਾਂ ਦੇ ਆਪਣੇ ਆ। ਖੁਦਕੁਸ਼ੀਆਂ ਜੱਟ ਕਰ ਰਿਹਾ ਉਹਦੀ ਕੋਈ ਗੱਲ ਨਹੀਂ ਕਰ ਰਿਹਾ। ਮੇਰੀ ਟੇਪ ਦੇ ਵਿੱਚ ਉਹ ਵੀ ਗੀਤ ਹੈ ਇੱਕ ਮੈਂ ਪਾਇਆ, ਮੈਂ ਤੁਹਾਨੂੰ 4 ਲਾਈਨਾਂ ਉਹਦੀਆਂ ਸੁਣਾਉਣਾ ਜੇ ਕਹੋ ਤੇ। ਉਹਦਾ ਸਿਰਲੇਖ ਹੈ ਜੀ ਬਾਪੂ। ਜਦੋਂ ਅਸੀਂ ਗਾਉਂਦੇ ਸੀ ਨਾ ਮਿੱਤਰਾਂ ਦੀ ਮੋਟਰ ਤੇ ਨਿੱਤ ਕੱਚ ਦੀ ਗਲਾਸੀ ਖੜਕੇ, ਤੇ ਬਾਪੂ ਉਦੋਂ ਹੌਂਕਾ ਲੈ ਕੇ ਗਾਉਂਦਾ ਸੀ, ਕਰਜ਼ੇ ਦੀ ਰੜਕ ਜੱਟਾ ਤੇਰੀ ਅੱਖ 'ਚ ਕਸੀਰ ਵਾਂਗੂ ਰੜਕੇ। ਪਰ ਬਾਪੂ ਨੂੰ ਕੀ ਪਤਾ ਸੀ ਕਿ ਇਹ ਸ਼ਰਾਬਾਂ ਪੀਣ ਵਾਲੇ ਪੁੱਤ ਇੱਕ ਦਿਨ ਸਪਰੇਆਂ ਵੀ ਪੀਣਗੇ ਤੇ ਅਣਖਾਂ ਨਾਲ ਜੀਣ ਵਾਲੇ ਮਰ ਮਰ ਕੇ ਜੀਣਗੇ। ਜਦੋਂ ਮੈਂ ਘਰ ਨੂੰ ਮੁੜਿਆ ਸੀ ਤੇ ਉਹ ਚੁੱਪਚਾਪ ਬੈਠਾ ਸੀ, ਵਿਹੜੇ ਵਿੱਚ ਵਾਣ ਦੀ ਮੰਜੀ ਤੇ ਮੇਰਾ ਬਾਪ ਬੈਠਾ ਸੀ। ਮੈਨੂੰ ਲੱਗਿਆ ਕੋਈ ਭਾਰ ਮਨ ਤੋਂ ਹੂੰਝ ਕੇ ਹਟਿਆ, ਹੁਣੇ ਹੁਣੇ ਸਾਫੇ ਨਾ ਅੱਖਾਂ ਪੂੰਝ ਕੇ ਹਟਿਆ। ਮੰਜੀ ਤੋਂ ਉੱਠਦਾ ਬਾਪੂ ਤੇ ਮੈਨੂੰ ਪੁੱਛਦਾ ਬਾਪੂ, ਮੈਂ ਇੰਨੇ ਦਰਦ ਪੀਤੇ ਨੇ ਗਲਾ ਫਿਰ ਵੀ ਕਿਉਂ ਸੁੱਕ ਜਾਂਦਾ ਹੈ। ਮੈਂ ਇੰਨੇ ਦਰਦ ਪੀਤੇ ਨੇ ਗਲਾ ਫਿਰ ਵੀ ਕਿਉਂ ਸੁੱਕ ਜਾਂਦਾ ਹੈ, ਕਿ ਮੋਏ ਬੰਦਿਆਂ ਦੇ ਨਾਲ ਇਹ ਕਰਜ਼ਾ ਵੀ ਮੁੱਕ ਜਾਂਦਾ ਹੈ। ਇੱਕਦਮ ਡੋਲਦਾ ਬਾਪੂ ਸੰਭਲ ਕੇ ਬੋਲਦਾ ਬਾਪੂ, ਇਸ ਨਰਕ ਤੋਂ ਭੈੜਾ ਹੋਰ ਵੀ ਕੀ ਨਰਕ ਹੁੰਦਾ ਹੈ, ਭਲਾ ਆਸ ਤੇ ਸਲਫਾਸ ਵਿੱਚ ਕਿੰਨਾ ਕੁ ਫਰਕ ਹੁੰਦਾ ਹੈ, ਭਲਾ ਆਸ ਤੇ ਸਲਫਾਸ ਵਿੱਚ ਕਿੰਨਾ ਕੁ ਫਰਕ ਹੁੰਦਾ ਹੈ। ਹੁਣ ਤੁਸੀਂ ਕਹੋ ਕਿ ਇਹ ਗੀਤ ਕਮਰਸ਼ੀਅਲ ਨਹੀਂ ਆ, ਪਰ ਇਹ ਇੱਕ ਆਪਣੇ ਆਪ 'ਚ ਇੱਕ ਗੱਲ ਆ, ਆਪਣੇ ਆਪ 'ਚ ਇੱਕ ਦੁੱਖ ਆ, ਆਪਣੇ ਆਪ 'ਚ ਇੱਕ ਸਬਜੈਕਟ ਆ ਕਿ ਇਹਨੂੰ ਇਹ ਕਹਿੰਦਾ ਕਿ ਮੈਨੂੰ ਲੋਕਾਂ ਦੇ ਸਾਹਮਣੇ ਰੱਖੋ, ਮੈਂ ਲੋਕਾਂ ਦਾ ਦਰਦ ਆ। ਕਹਿੰਦੇ ਜਿਹਦਾ ਦਰਦ ਗਾਓਗੇ ਤੇ ਉਹ ਸੁਣੂਗਾ। ਅਸੀਂ ਲੋਕਾਂ ਨੂੰ ਕੋਈ ਸੰਜੀਦਾ ਚੀਜ਼ਾਂ ਦਿੱਤੀਆਂ ਹੀ ਨਹੀਂ ਗਿਆ। ਅੱਜ ਵੀ ਜੱਟ ਦੀ ਗੱਲ ਹੋ ਰਹੀ ਆ। ਅੱਜ ਜੱਟ ਮੈਂ ਕਹਿੰਦਾ ਹੁੰਦਾ, ਮੈਂ ਜਿਹੜੇ ਮੇਰੇ ਵੀਰ ਗੀਤਕਾਰ ਮੇਰੇ ਕੋਲ ਆਉਂਦੇ ਨਵੇਂ ਮੁੰਡੇ, ਮੈਂ ਕਹਿੰਦਾ ਤੁਸੀਂ ਜੱਟ ਦੀ ਗੱਲ ਕਰਦੇ ਆ, ਜ਼ਿਮੀਂਦਾਰ ਦੀ ਗੱਲ ਕਰਦੇ ਆ, ਅਸਲੀਅਤ ਤਾਂ ਕਰੋ ਨਾ। ਉਹ ਜੱਟ ਕਿੱਥੇ ਆ ਜਿਹੜਾ ਗੰਡਾਸਾ ਮੋਢੇ ਤੇ ਰੱਖ ਕੇ, ਮੈਨੂੰ ਤਾਂ ਪਿੰਡਾਂ 'ਚ ਲੱਭਦਾ ਹੀ ਨਹੀਂ, ਜਿਹੜਾ ਹਰ ਵੇਲੇ ਜੀਪ ਤੇ ਚੜ੍ਹਿਆ ਫਿਰਦਾ, ਘੋੜੀ ਤੇ ਚੜ੍ਹਿਆ ਫਿਰਦਾ, ਕਿ ਉਹ ਜੱਟ ਕਿੱਥੇ ਆ ਪਿੰਡ 'ਚ। ਅੱਜ ਪਿੰਡ ਦਾ ਜੱਟ ਦਾ ਅਸਲੀਅਤ ਇਹ ਬਿਆਨ ਕੀਤੀ ਆ। ਉਹਦੇ ਸਿਰ ਤੇ ਕਰਜ਼ਾ ਆ, ਉਹਨੇ ਧੀਆਂ ਵਿਆਹੁਣੀਆਂ ਆ, ਉਹਦੇ ਕੀ ਫਰਜ਼ ਆ, ਉਹ ਕਿੱਦਾਂ ਕਰਜ਼ੇ 'ਚ ਡੁੱਬਿਆ ਹੋਇਆ ਆ, ਸਪਰੇਆਂ ਪੀ ਪੀ ਅੱਧਾ ਮਾਲਵਾ ਖਤਮ ਹੋ ਗਿਆ। ਅੱਜ ਕੈਂਸਰ ਦੀ ਉਹ ਤਾਂ ਕੋਈ ਗੱਲ ਹੀ ਨਹੀਂ ਕਰਦਾ। ਅੱਜ ਲੋੜ ਆ ਉਹ ਸਬਜੈਕਟਾਂ ਨੂੰ, ਆਪਣੇ ਉਹ ਵਿਸ਼ਿਆਂ ਨੂੰ ਆਪਣੇ ਗੀਤ ਬਣਾਉਣ ਦੀ, ਲੋਕਾਂ ਦੇ ਦਰਦ ਨੂੰ ਆਪਣਾ ਗੀਤ ਬਣਾਉਣ ਦੀ ਅੱਜ ਲੋੜ ਆ। ਬਹੁਤ ਖੂਬ। ਰਾਜ ਕਾਕੜਾ ਜੀ, ਤੁਹਾਡੇ ਨਾਲ ਆਪਾਂ ਗੱਲਬਾਤ ਇਸੇ ਤਰ੍ਹਾਂ ਜਾਰੀ ਰੱਖਾਂਗੇ ਤੇ ਮੈਂ ਸਰੋਤਿਆਂ ਨੂੰ ਦੱਸਣਾ ਚਾਹੁੰਦਾ ਕਿ ਗੀਤਕਾਰ ਤੇ ਗਾਇਕ ਰਾਜ ਕਾਕੜਾ ਜੀ ਨਾਲ ਗੱਲਬਾਤ ਦਾ ਸਿਲਸਿਲਾ ਅਸੀਂ ਰੱਖਾਂਗੇ ਜਾਰੀ। ਉਹਨਾਂ ਤੋਂ ਕੁਝ ਹੋਰ ਸਵਾਲਾਂ ਦੇ ਲੈਂਦੇ ਹਾਂ ਜਵਾਬ, ਪਰ ਮਿਲਦੇ ਹਾਂ ਇਸ ਬ੍ਰੇਕ ਤੋਂ ਬਾਅਦ। ਤੁਸੀਂ ਸੁਣਦੇ ਪਏ ਹੋ ਆਪਣਾ ਰੇਡੀਓ ਪੰਜਾਬੀ ਰੇਡੀਓ USA ਪੰਜਾਬੀ ਰੇਡੀਓ USA। ਰਾਜ ਕਾਕੜਾ ਜੀ, ਸੁਖਸ਼ਿੰਦਰ ਸ਼ਿੰਦੇ ਨੇ ਤੁਹਾਡਾ ਲਿਖਿਆ ਗੀਤ ਗਾਇਆ ਚਿੱਠੀ ਲੰਡਨੋਂ ਲਿਖਦਾ ਤਾਰਾ, ਤੇ ਹੋਰ ਬਹੁਤ ਸਾਰੇ ਕਲਾਕਾਰਾਂ ਨੇ ਤੁਹਾਡੇ ਕਾਫੀ ਵਧੀਆ ਗੀਤ ਗਾਏ ਨੇ। ਕੁਝ ਡਿਟੇਲ 'ਚ ਸਾਡੇ ਸਰੋਤਿਆਂ ਨੂੰ ਆਪਣੇ ਲਿਖੇ ਮਕਬੂਲ ਗੀਤਾਂ ਬਾਰੇ ਜਾਣਕਾਰੀ ਦਿਓ। ਲਿਸਟ ਬਹੁਤ ਲੰਮੀ ਆ ਇਹ, ਚਲੋ ਮੈਂ ਫਿਰ ਵੀ ਕੁਝ ਗੀਤ ਜਿਹੜੇ ਮੇਰੇ ਵੀ ਯਾਦ ਨੇ ਮੈਂ ਉਹ ਸੁਣਾ ਦਿੰਦਾ ਕਿ 97-98 ਦੇ ਵਿੱਚ ਸਰਦੂਲ ਭਾਜੀ ਦੀ ਆਵਾਜ਼ ਦੇ ਵਿੱਚ ਸੀਗਾ ਨਖਰਾ ਜਨਾਬ ਦਾ, ਤੇ ਉਸ ਤੋਂ ਬਾਅਦ ਧੂੜ ਵੀ ਚੰਗੀ ਲੱਗਦੀ ਸੀ ਮੇਰੇ ਪਿੰਡ ਦੀਆਂ ਗਲੀਆਂ ਦੀ, ਅਮਰਿੰਦਰ ਗਿੱਲ ਦਿਲਦਾਰੀਆਂ, ਤੇ ਅਮਰਿੰਦਰ ਦਾ ਹੀ ਬਾਅਦ ਦੇ ਵਿੱਚ ਗੀਤ ਸੀ ਜਿਹੜਾ ਜੁਦਾ, ਸੁਖਸ਼ਿੰਦਰ ਸ਼ਿੰਦਾ ਭਾਜੀ ਦਾ ਤਾਰਾ, ਨਛੱਤਰ ਗਿੱਲ ਦੇ ਗੀਤ ਸ਼ੀਸ਼ਾ ਬੋਲਦਾ ਹੁੰਦਾ, ਤੇ ਸੌ ਰੱਬ ਦੀ ਬਿਸ਼ਨ ਕੋਰੇ ਮਹਿੰਗਾ ਪਿਆ ਕੈਨੇਡਾ, ਦਿਲਜੀਤ ਦਾ ਲੱਗਦਾ ਇਸ਼ਕ ਹੋ ਗਿਆ, ਤੇ ਗਿੱਪੀ ਦੀ ਆਵਾਜ਼ ਦੇ ਵਿੱਚ ਗੀਤ ਸੀਗੇ ਚੰਨਾ ਈਦ ਦੇ ਆ ਚੰਨਾ ਸੁਪਨਾ ਹੀ ਹੋ ਗਿਆ,
ਕੁਛ ਇੱਦਾਂ ਹੋਰ ਕਾਫੀ ਗੀਤ ਨੇ, ਸੁਰਜੀਤ ਖਾਨ ਨੇ ਮੇਰੇ ਵੀਰ ਨੇ ਉਹਨੇ ਗਾਏ, ਕੁਛ ਹੋਰ ਕਾਫੀ ਹੋਰ ਸਿੰਗਰ ਨੇ। ਬਿੱਟੀ ਹੁਣਾਂ ਦੀ ਆਵਾਜ਼ 'ਚ ਮੇਰੇ ਕਾਫੀ 18-20 ਗੀਤ ਰਿਕਾਰਡ ਹੋਏ। ਮੁੰਡਾ ਵਾਰ ਗਿਆ ਨੱਚਦੀ ਦੇ ਸਿਰੋਂ ਪਤਾਸੇ, ਪੰਮੀ ਬਾਈ ਜੀ ਪਿੰਡਾਂ ਦੇ ਵਿੱਚ ਸਦਾ ਰੌਣਕਾਂ ਲੱਗਦੀਆਂ ਰਹਿਣਗੀਆਂ। ਹੋਰ ਵੀ ਮਾਫੀ ਚਾਹੁੰਦਾ ਕਿ ਮੇਰੇ ਦੇ ਨਾਂ ਚੇਤੇ ਹੁਣ ਕਈਆਂ ਦੇ ਨਾਂ ਰਹਿ ਵੀ ਗਏ ਹੋਣਗੇ, ਹੈ ਨਾ। ਤੁਹਾਡੇ ਉਹ ਕਿਹੜੇ ਗੀਤ ਨੇ ਜਿਨ੍ਹਾਂ ਨੂੰ ਸੁਣ ਕੇ ਤੁਸੀਂ ਮੰਨਦੇ ਹੋ ਕਿ ਤੁਹਾਡੀ ਰਚਨਾ ਨਾਲ ਉਸ ਕਲਾਕਾਰ ਨੇ ਵਾਕਿਆ ਹੀ ਇਨਸਾਫ ਕੀਤਾ? ਗੀਤ ਦੇਖੋ, ਮੈਨੂੰ ਤਾਂ ਸਾਰੇ ਗੀਤ ਪਿਆਰੇ ਲੱਗਦੇ ਆ। ਕੁਝ ਗੀਤ ਇੱਦਾਂ ਕਿ ਲੋਕ ਜ਼ਿਆਦਾ ਪਿਆਰ ਦਿੰਦੇ ਆ, ਹੈ ਨਾ, ਜਾਂ ਉਹਦੇ ਵਿੱਚ ਕਾਰਨ ਦੋ ਹੁੰਦੇ ਆ ਕਿ ਉਹ ਗੀਤ ਲੋਕਾਂ ਦੇ ਅੱਗੇ ਆ ਜਾਂਦੇ ਆ, ਉਹਨਾਂ ਦੀ ਪ੍ਰਮੋਸ਼ਨ ਜ਼ਿਆਦਾ ਹੁੰਦੀ ਆ, ਜਾਂ ਕਈ ਗੀਤ ਟੇਪ ਦੇ ਵਿੱਚ ਲੁਕੇ ਹੀ ਰਹਿ ਜਾਂਦੇ ਆ। ਅਤੇ ਉਹਦੇ ਵਿੱਚੋਂ ਮੈਨੂੰ ਅਮਰਿੰਦਰ ਦਾ ਦਿਲਦਾਰੀਆਂ, ਸ਼ਿੰਦਾ ਭਾਜੀ ਦਾ ਮੈਂ ਚਿੱਠੀ ਲੰਡਨੋਂ ਲਿਖਦਾ ਤਾਰਾ, ਇਹ ਮੇਰੇ ਬਹੁਤ ਕਰੀਬ ਨੇ ਕਿਉਂਕਿ ਮੇਰੇ ਹੰਢਾਏ ਹੋਏ ਗੀਤ ਆ ਅਤੇ ਪੇਂਡੂ ਕਲਚਰ ਦੇ ਗੀਤ ਆ। ਸਹੁੰ ਰੱਬ ਦੀ ਬਿਸ਼ਨ ਕੋਰੇ ਮਹਿੰਗਾ ਪਿਆ ਕੈਨੇਡਾ, ਇਹ ਵੀ ਜਿਹੜੇ ਸਬਜੈਕਟ ਨੇ ਮੈਨੂੰ ਆਪਣੇ ਲੋਕਾਂ 'ਚੋਂ ਹੀ ਮਿਲਦੇ ਆ। ਹਕੀਕਤਾਂ ਜਿਹੜੀਆਂ ਛੋਟੀਆਂ ਛੋਟੀਆਂ, ਕਿਤੋਂ ਗੱਲ ਸੁਣੀ ਜਾਂ ਕਿਤੇ ਵੇਖੀ ਜਾਂ ਕਿਸੇ ਆਪਣੇ ਭੈਣ ਭਰਾ ਨਾਲ ਹੰਡੀ ਵਰਤੀ ਹੋਈ, ਤਾਂ ਉੱਥੋਂ ਮੈਂ ਸਬਜੈਕਟ ਲੈਣਾ। ਨਾਜਰਾ ਲਾ ਸੀਪ ਦੀ ਬਾਜੀ ਸੱਥਾਂ ਖਾਲੀ ਹੋ ਚੱਲੀਆਂ, ਇਹ ਵੀ ਅੱਜ ਹਕੀਕਤ ਆ ਪੰਜਾਬ ਦੀ। ਅਤੇ ਉਹਦੇ ਮੈਂ 2 ਲਾਈਨਾਂ ਤੁਹਾਨੂੰ ਸੁਣਾਉਣਾ ਗੀਤ ਦੀਆਂ ਕਿ ਉੱਠ ਜਾਗ ਪੰਜਾਬੀਆ ਓਏ, ਇੰਜ ਨਹੀਂ ਸਰਨਾ ਬੁੱਲੀਆਂ ਸੀ ਕੇ, ਮਾਂ ਦੇ ਮੱਖਣੀ ਖਾਣਿਆਂ ਦੇ ਹੱਥਾਂ ਵਿੱਚ ਬੋਤਲ ਨਾੜ ਚ ਟੀਕੇ। ਪੰਜਾਬ ਦੀ ਧਰਤੀ ਤੇ ਇਹ ਜ਼ਹਿਰਾਂ ਕਿਸ ਵੈਰੀ ਨੇ ਕੱਲੀਆਂ ਨਾਜਰਾਂ ਲਾ ਸੀਪ ਦੀ ਬਾਜ਼ੀ ਓਏ, ਸੱਥਾਂ ਖਾਲੀ ਹੋ ਚੱਲੀਆਂ ਨਾਜਰਾ ਓਏ। ਬਹੁਤ ਖੂਬ। ਜਿੰਨੇ ਤੁਸੀਂ ਵਧੀਆ ਗੀਤਕਾਰ ਹੋ, ਉਸ ਤੋਂ ਮੈਨੂੰ ਲੱਗਦਾ ਵੱਧ ਕੇ ਹੀ ਥੋੜ੍ਹਾ ਜਿਹਾ ਗਾਇਕੀ ਨੂੰ ਮੈਂ ਤੁਹਾਡਾ ਕਰਾਂਗਾ। ਉਹ ਜ਼ਿਮੀਂਦਾਰ ਦੀਆਂ, ਉਹ ਕਿਸਾਨ ਦੀਆਂ ਉਹ ਗੱਲਾਂ ਦਾ ਜ਼ਿਕਰ ਕੀਤਾ ਹੈ। ਹਰ ਇੱਕ ਨਿੱਕੇ ਨਿੱਕੇ ਦੁੱਖ ਦਾ ਇਹ ਗੀਤ ਦੇ ਵਿੱਚ ਮੈਂ, ਹਾਲਾਂਕਿ ਇਹ ਗੀਤ ਟੇਪ ਦੇ ਵਿੱਚ ਇਹਦਾ ਵੀਡੀਓ ਨਹੀਂ ਬਣਿਆ, ਪਰ ਜਿਨ੍ਹਾਂ ਨੂੰ ਪਤਾ ਹੈ ਉਹ ਟੇਪ ਸੁਣ ਕੇ ਉਹ ਗੀਤ ਅੱਜ ਵੀ ਬਿਨਾਂ ਵੀਡੀਓ ਤੋਂ, ਬਿਨਾਂ ਪ੍ਰਮੋਸ਼ਨ ਤੋਂ ਇਹ ਗੀਤ ਹਿੱਟ ਆ। ਕਾਕੜਾ ਜੀ, ਕਈ ਵਾਰ ਹੁੰਦਾ ਕਿ ਤੁਸੀਂ ਬੜੀ ਰੂਹ ਨਾਲ ਗੀਤ ਲਿਖਿਆ ਤੇ ਗਾਇਕ ਨੇ ਓਨੀ ਰੂਹ ਨਾਲ ਨਹੀਂ ਗਾਇਆ, ਜਾਂ ਮੈਂ ਕਹਾਂ ਕਿ ਤੁਹਾਡੇ ਗੀਤ ਨੂੰ ਕਿਸੇ ਨੇ ਗਾਇਆ ਹੋਵੇ ਤਾਂ ਸਿੱਧੇ ਜਿਹੇ ਸ਼ਬਦਾਂ 'ਚ ਵੀ ਉਹਦੀ ਜੜ ਵੜਤੀ ਹੋਵੇ। ਦੇਖੋ, ਮੈਂ ਆਪਣੇ ਆਪ ਨੂੰ ਨਸੀਬਾਂ ਵਾਲਾ ਸਮਝਦਾ ਕਿ ਮੇਰੇ ਗੀਤਾਂ ਨੂੰ ਬਹੁਤ ਚੰਗੀਆਂ ਆਵਾਜ਼ਾਂ ਮਿਲੀਆਂ। ਗੀਤ ਲਈ ਆਵਾਜ਼ ਬਹੁਤ ਜ਼ਰੂਰੀ ਹੁੰਦੀ ਹੈ। ਗੀਤ ਨੂੰ ਚੰਗੀ ਆਵਾਜ਼ ਨਾ ਮਿਲੇ, ਚੰਗਾ ਸਾਜ਼ ਨਾ ਮਿਲੇ, ਅਤੇ ਉਹ ਗੀਤ ਲੋਕਾਂ 'ਚ ਪ੍ਰਵਾਨ ਨਹੀਂ ਚੜ੍ਹਦਾ। ਅਤੇ ਮੈਂ ਤਾਂ ਫਿਰ ਵਾਰ-ਵਾਰ ਹੀ ਕਹਿੰਦਾ ਹੁੰਦਾ ਹੈ ਕਿ ਮੇਰੇ ਜਿਹੜੇ ਭਰਾ, ਜਿਨ੍ਹਾਂ ਸਿੰਗਰਾਂ ਨੇ ਮੇਰੇ ਗੀਤ ਗਾਏ ਆ, ਅਤੇ ਮੈਂ ਉਹਨਾਂ ਦਾ ਬਹੁਤ ਰਿਣੀ ਹਾਂ, ਅਤੇ ਉਹ ਮੇਰੇ ਜਾਣੀ ਮੈਂ ਉਹਨਾਂ ਦਾ ਥੈਂਕਸ ਕਰਦਾ, ਲੱਖ ਲੱਖ ਧੰਨਵਾਦ ਕਿ ਇੰਨੀਆਂ ਚੰਗੀਆਂ ਆਵਾਜ਼ਾਂ ਮੇਰੇ ਗੀਤਾਂ ਨੂੰ ਮਿਲੀਆਂ ਅਤੇ ਤਾਂ ਮੇਰੇ ਗੀਤ ਲੋਕਾਂ ਨੇ ਪ੍ਰਵਾਨ ਕੀਤੇ। ਗੀਤਕਾਰੀ ਨੂੰ ਤੁਸੀਂ ਐਵਰੇਜ ਕਿੰਨਾ ਕੁ ਸਮਾਂ ਦਿੰਦੇ ਹੋ ਇੱਕ ਦਿਨ ਦੇ ਵਿੱਚ? ਇਹ ਜ਼ਰੂਰੀ ਨਹੀਂ ਹੁੰਦਾ, ਪਰ ਮੈਂ ਥੋੜ੍ਹਾ ਬਹੁਤਾ ਮੈਂ ਪੜ੍ਹਨ ਦੇ ਵਿੱਚ ਜ਼ਿਆਦਾ ਉਹ ਰੱਖਦਾ ਹਾਂ ਸਮਾਂ। ਇੱਦਾਂ ਕਿ ਇਸ ਹੁਣ ਦੇਖੋ, ਰਿਆਜ਼ ਵੀ ਕਰਨਾ ਹੁੰਦਾ ਥੋੜ੍ਹਾ ਬਹੁਤਾ, ਜਿੰਨਾ ਕਿ ਮੈਨੂੰ ਗਾਉਣਾ ਆਉਂਦਾ ਆ ਉਹਨੂੰ ਵੀ ਥੋੜ੍ਹਾ ਬਹੁਤਾ ਪੋਲਿਸ਼ ਕਰਨਾ ਹੁੰਦਾ। ਅਤੇ ਫਿਰ ਤੁਸੀਂ ਆਪਣੇ ਲਈ ਵੀ ਲਿਖਣਾ, ਫਿਰ ਤੁਸੀਂ ਹੋਰਾਂ ਲਈ ਵੀ ਲਿਖਣਾ, ਫਿਰ ਤੁਸੀਂ ਫਿਲਮ ਲਈ ਵੀ ਲਿਖਣਾ, ਫਿਰ ਤੁਸੀਂ ਹੋਰ ਪਰਿਵਾਰ ਲਈ ਵੀ ਵਕਤ ਕੱਢਣਾ, ਅਤੇ ਉਹਦੇ ਵਿੱਚ ਟਾਈਮ ਕੱਢ ਕੇ ਤੁਸੀਂ ਪੜ੍ਹਨਾ ਵੀ। ਮੈਨੂੰ ਲੱਗਦਾ ਵੀ ਤਕਰੀਬਨ ਸਾਰਾ ਦਿਨ ਹੀ ਇਹ ਕੰਮਾਂ 'ਚ ਲੰਘ ਜਾਂਦਾ ਆ। ਮੋਟੇ ਜਿਹੇ ਹਿਸਾਬ ਨਾਲ ਹੁਣ ਤੱਕ ਤੁਸੀਂ ਕਿੰਨੇ ਕੁ ਗੀਤ ਲਿਖ ਚੁੱਕੇ ਹੋ? ਲਿਖਣ ਦਾ ਤਾਂ ਗੌਤਮ ਜੀ ਕੋਈ ਆਈਡੀਆ ਨਹੀਂ ਹੈਗਾ, ਮੈਂ ਨਾ ਮੇਰੇ ਕੋਈ ਗਿਣਤੀ ਮਿਣਤੀ ਹੈ ਹੀ ਆ। ਹਾਂ, ਰਿਕਾਰਡ ਕੋਈ 400 ਤੋਂ 500 ਦੇ ਵਿੱਚ ਹੋਣਾ ਆ ਜਿਹੜਾ ਗੀਤ ਰਿਕਾਰਡ ਹੋ, ਕਿਉਂਕਿ 5 ਕੁ ਫਿਲਮਾਂ ਦੇ ਵਿੱਚ ਵੀ ਮੈਂ ਪੂਰੇ ਗੀਤ ਲਿਖ ਚੁੱਕਿਆ ਆ, ਅਤੇ ਇੱਕ ਦੋ ਵੀ ਗੀਤ ਕਈ ਫਿਲਮਾਂ ਦੇ ਵਿੱਚ ਆਏ ਆ। ਅੱਗੇ ਵੀ 1-2 ਫਿਲਮਾਂ ਔਨ ਫਲੋਰ ਆ ਜਿਹੜੀਆਂ ਚੱਲ ਰਹੀਆਂ। ਹਾਂਜੀ, ਵੈਸੇ ਤਾਂ ਇਹ ਜਿਹੜਾ ਮੈਂ ਹੁਣ ਸਵਾਲ ਕਰਨ ਲੱਗਿਆ ਉਹ ਤੇ ਆਪਣੀ ਥੋੜ੍ਹਾ ਜਿਹਾ ਸੰਖੇਪ ਜੇ ਵਿੱਚ ਤੁਸੀਂ ਗੱਲ ਕਹੀ ਦਿੱਤੀ ਹੈ, ਪਰ ਮੈਂ ਸਪਸ਼ਟ ਜੇ ਤੌਰ 'ਤੇ ਪੁੱਛਦਾ ਕਿ ਗੀਤਕਾਰੀ ਦੇ ਜਿਹੜੇ ਅੱਜ ਕੱਲ੍ਹ ਵਿਸ਼ੇ ਆ ਜਾਂ ਗਾਇਕੀ ਦੇ ਵਿਸ਼ੇ ਨੇ, ਉਹਨਾਂ 'ਚ ਕੁੜੀਆਂ, ਆਸ਼ਕੀ, ਮਾਰ ਧਾੜ, ਗੋਲੀਆਂ, ਬੰਦੂਕਾਂ, ਜੱਟਵਾਦ, ਫੇਸਬੁੱਕ, ਚੰਡੀਗੜ੍ਹ, ਇਹੋ ਜਿਹੇ ਸ਼ਬਦ ਬਹੁਤ ਨੇ। ਤੁਹਾਨੂੰ ਕੀ ਲੱਗਦਾ ਜਿਹੜੇ ਗੀਤਾਂ ਦੇ ਸਬਜੈਕਟ ਅਤੇ ਜਿਹੜੇ ਵਿਸ਼ੇ ਹੈਗੇ ਨੇ ਅਤੇ ਜਾਂ ਉਹਨਾਂ ਦੇ ਸ਼ਬਦਾਵਲੀ ਆ, ਉਹ ਕਿਹੋ ਜਿਹੀ ਹੋਣੀ ਚਾਹੀਦੀ ਹੈ? ਦੇਖੋ, ਇਹ ਵੀ ਇੱਕ ਜ਼ਿੰਦਗੀ ਦਾ ਰੰਗ ਹੈ। ਇਸ਼ਕ ਹਕੀਕੀ, ਇਸ਼ਕ ਮਜ਼ਾ ਜੀ, ਇਹ ਵੀ ਜ਼ਿੰਦਗੀ ਦੇ ਰੰਗ ਨੇ। ਪਰ ਮੈਂ ਇੱਕ ਗੱਲ ਕਹਿੰਦਾ ਹੁੰਦਾ ਕਿ ਮਾਲਕ ਜਿਹਨੂੰ ਕਲਮ ਬਖਸ਼ਦਾ ਨਾ, ਉਹ ਕੁਦਰਤ ਦੇ ਉਹ ਬਹੁਤ ਨੇੜੇ ਹੁੰਦਾ। ਮਾਲਕ ਜਿਹਨੂੰ ਜ਼ਿਆਦਾ ਕੁਦਰਤ ਪਿਆਰ ਕਰਦੀ ਆ, ਉਹਨੂੰ ਕਲਮ ਦੇ ਦਿੰਦੀ ਆ, ਲੈ ਵੀ ਆ ਤੂੰ। ਪਰ ਜਿਹਦੇ ਹੱਥ 'ਚ ਕਲਮ ਆ ਜਾਵੇ ਨਾ, ਉਹਨੂੰ ਇੰਨਾ ਕੁ ਉਹਦਾ ਆਪਣੀ ਮਿੱਟੀ ਪ੍ਰਤੀ, ਆਪਣੀ ਬੋਲੀ ਪ੍ਰਤੀ ਕੁਝ ਫਰਜ਼ ਹੁੰਦੇ ਆਪਣੇ ਲੋਕਾਂ ਪ੍ਰਤੀ, ਉਹ ਨਹੀਂ ਭੁੱਲਣੇ ਚਾਹੀਦੇ।
ਉਹ ਨਹੀਂ ਭੁੱਲਣੇ ਚਾਹੀਦੇ। ਕਲਮ ਦੇ ਵਿੱਚੋਂ ਉਹ ਬੰਦਾ ਲੇਖਕ ਆ, ਉਹ ਕੋਈ ਗੀਤ ਲਿਖਦਾ ਆ, ਉਹ ਕੋਈ ਗਜ਼ਲ ਲਿਖਦਾ ਆ, ਉਹ ਕੋਈ ਨਜ਼ਮ, ਉਹ ਕਵਿਸ਼ਰੀ ਲਿਖਦਾ ਆ, ਕੁਝ ਵੀ ਲਿਖਦਾ ਆ, ਪਰ ਉਹਦੇ ਵਿੱਚੋਂ ਆਪਣੇ ਲੋਕਾਂ ਦੀ ਗੱਲ ਮਨਫੀ ਨਹੀਂ ਹੋਣੀ ਚਾਹੀਦੀ। ਸੋ ਮੈਂ ਇਸ ਗੱਲ ਨੂੰ ਯਾਦ ਰੱਖਦਾ ਕਿ ਮੇਰੇ ਹੱਥ ਜੇ ਮਾਲਕ ਨੇ ਕਲਮ ਦਿੱਤੀ ਆ, ਮੈਂ ਥੋੜ੍ਹਾ ਬਹੁਤਾ ਲਿਖ ਸਕਦਾ ਕਿ ਮੇਰੇ ਗੀਤਾਂ ਦੇ ਵਿੱਚ ਇਹ ਗੱਲ ਜ਼ਰੂਰ ਆਵੇ। ਭਾਵੇਂ ਦੂਜੇ ਗੀਤ ਵੀ ਮੈਂ ਲਿਖਦਾ ਆ, ਅੱਜ ਫਿਲਮਾਂ ਲਈ ਵੀ ਲਿਖਦਾ ਆ, ਪਰ ਉਹ ਵੀ ਇੱਕ ਤੁਹਾਨੂੰ ਰੋਜ਼ੀ ਰੋਟੀ ਦਾ ਤੁਹਾਡਾ ਸਾਧਨ ਆ, ਜਿਹੜਾ ਜਿੱਥੋਂ ਮੈਂ ਸ਼ੁਰੂਆਤ ਕੀਤੀ ਆ। ਪਰ ਉਹਦੇ ਨਾਲ ਮੈਂ ਆਪਣਾ ਇਹ ਵੀ ਇੱਕ ਕੋਸ਼ਿਸ਼ ਮੇਰੀ ਹੁੰਦੀ ਆ ਕਿ ਮੈਂ ਸਾਲ 1.5 ਸਾਲ ਦੇ ਵਿੱਚ ਇੱਕ ਟੇਪ ਦੇਵਾਂ ਜਿਹੜੀ ਨਿਰੋਲ ਲੋਕਾਂ ਦੀ ਹੋਵੇ, ਨਿਰੋਲ ਪੇਂਡੂ ਕਲਚਰ 'ਤੇ ਹੋਵੇ, ਨਿਰੋਲ ਲੋਕਾਂ ਦੇ ਦੁੱਖਾਂ ਦੀ ਗੱਲ ਹੋਵੇ, ਹੰਡੀਆਂ ਵਰਤੀਆਂ ਲੋਕਾਂ ਨੂੰ ਲੱਗੇ ਕਿ ਇਹ ਯਾਰ ਇਹ ਤਾਂ ਸਾਡੀ ਗੱਲ ਆ। ਇਹ ਕੋਸ਼ਿਸ਼ ਦੇ ਦੌਰਾਨ ਮੈਂ ਆਪਣੀਆਂ ਇਹੀ ਗੱਲ ਨੂੰ ਮੁੱਖ ਰੱਖ ਕੇ ਮੈਂ ਇਹ ਟੇਪ ਕਰਦਾ ਹਾਂ ਜਿਹੜੀਆਂ ਮੈਂ ਆਪ ਗਾਉਂਦਾ ਹਾਂ। ਪੰਜਾਬੀ ਗੀਤਕਾਰੀ ਦੇ ਵਿੱਚ ਤੁਸੀਂ ਕਿਸ ਤੋਂ ਪ੍ਰਭਾਵਿਤ ਹੋ ਜਾਂ ਕਿੰਨਾ ਗੀਤਕਾਰਾਂ ਨੂੰ ਜੇ ਸਿੱਧਾ ਜਿਹਾ ਪੁੱਛਾਂ ਵੀ ਪਸੰਦ ਕਰਦੇ ਹੋ? ਦੇਖੋ ਜੀ, ਸਾਰੇ ਵਧੀਆ ਲਿਖਦੇ ਆ, ਸਾਰੇ ਮੇਰੇ ਤੋਂ ਸਿਆਣੇ ਆ। ਕੁਝ ਗੀਤਕਾਰ ਨੇ ਜਿਨ੍ਹਾਂ 'ਚੋਂ ਮੈਂ ਬਾਈ ਦਵਿੰਦਰ ਖੰਨੇਵਾਲਾ ਅਤੇ ਬਾਬੂ ਸਿੰਘ ਮਾਨ, ਦੇਬੀ ਮਖਸੂਸਪੁਰੀ ਮਾਨ ਸਾਹਿਬ ਮੈਂ ਲਾਈਕ ਕਰਦਾ ਹਾਂ। ਰਾਜ ਕਾਕੜਾ ਜੀ, ਗੀਤਾਂ ਦੀ ਚੋਰੀ ਦਾ ਵੀ ਬੜਾ ਰੌਲਾ ਪੈਂਦਾ, ਇਹ 'ਤੇ ਕੀ ਕਹੋਗੇ? ਮੈਂ ਤਾਂ ਸਭ ਤੋਂ ਵੱਡਾ ਗੁਨਾਹ ਸਮਝਦਾ ਕਿ ਕਿਸੇ ਦੀ ਰਚਨਾ ਨੂੰ ਆਪਣੀ ਰਚਨਾ ਕਹਿਣਾ, ਇਸ ਤੋਂ ਵੱਡਾ ਪਾਪ ਕੋਈ ਨਹੀਂ। ਰੱਬ ਨਾ ਕਿਸੇ ਤੋਂ ਕਰਾਵੇ ਤਾਂ ਜਿਹੜੇ ਕਰਦੇ ਨੇ ਉਹਨਾਂ ਨੂੰ ਰੱਬ ਮਾफ़ ਕਰੇ। ਮੈਂ ਕਹਿੰਦਾ ਅੱਗੇ ਤੋਂ ਸਮੱਤ ਦੇਵੇ ਕਿ ਕਿਸੇ ਦੀ ਰਚਨਾ ਨੂੰ ਤੁਸੀਂ ਆਪਣੀ ਰਚਨਾ ਕਹਿਣਾ ਕਿੱਡਾ ਬਹੁਤ ਵੱਡਾ ਪਾਪ ਆ। ਸਾਥੀਓ, ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA ਤੇ ਗੱਲਬਾਤ ਚੱਲ ਰਹੀ ਹੈ ਗੀਤਕਾਰ ਤੇ ਗਾਇਕ ਰਾਜ ਕਾਕੜਾ ਜੀ ਨਾਲ। ਗੱਲਬਾਤ ਇਸੇ ਤਰ੍ਹਾਂ ਰੱਖਦੇ ਹਾਂ ਜਾਰੀ, ਮਿਲਦੇ ਹਾਂ ਇੱਕ ਹੋਰ ਬ੍ਰੇਕ ਤੋਂ ਬਾਅਦ। ਹਰ ਚੜ੍ਹਦੀ ਸਵੇਰ ਤੋਂ ਢਲਦੀ ਰਾਤ ਤਾਈਂ, ਸਾਲ ਦੇ 365 ਤੇ ਹਫ਼ਤੇ ਦੇ 7 ਦਿਨ ਸੁਣਦੇ ਰਹੋ ਆਪਣਾ ਮਾਨਯੋਗ ਤੇ ਮਨ ਭਾਉਂਦਾ ਰੇਡੀਓ, ਪੰਜਾਬੀ ਰੇਡੀਓ USA। ਰਾਜ ਕਾਕੜਾ ਜੀ, ਅੱਜ ਕੱਲ੍ਹ ਮਾੜਾ ਗਾਉਣ ਵਾਲੇ ਗਾਇਕਾਂ ਦੇ ਪੁਤਲੇ ਸਾੜ ਰਹੀਆਂ ਨੇ ਕੁਝ ਜਥੇਬੰਦੀਆਂ। ਇੱਕ ਮਿਆਰੀ ਗੀਤਕਾਰ ਜਾਂ ਗਾਇਕ ਹੋਣ ਦੇ ਨਾਤੇ ਤੁਸੀਂ ਇਸ 'ਤੇ ਕੀ ਟਿੱਪਣੀ ਕਰਦੇ ਹੋ? ਮੈਂ ਕਹਿੰਦਾ ਲੋਕ ਮਾੜਾ ਸੁਣਨਾ ਛੱਡ ਦੇਣ ਤੇ ਸਾਰੇ ਮਸਲੇ ਹੱਲ ਹੋ ਜਾਣ। ਹਾਂਜੀ, ਤੁਸੀਂ ਉਹ ਗੀਤਾਂ ਨੂੰ ਪ੍ਰਵਾਨ ਕਿਉਂ ਕਰਦੇ ਹੋ? ਉਹ ਲੋਕ ਕੌਣ ਨੇ ਜਿਹੜੇ ਉਹ ਗੀਤਾਂ ਨੂੰ ਪ੍ਰਵਾਨ ਕਰਦੇ ਆ? ਜਿਹੜੇ ਦੋ ਅਰਥੇ ਗੀਤ ਆ ਉਹਨਾਂ ਨੂੰ ਪ੍ਰਵਾਨ ਕੌਣ ਕਰਦਾ ਤੇ ਉਹ ਇੰਨੇ ਹਿੱਟ ਕਿੱਦਾਂ ਹੁੰਦੇ ਆ? ਅੱਜ ਕੰਪਨੀਆਂ ਵੀ ਉਹ ਚੀਜ਼ਾਂ ਪ੍ਰਮੋਟ ਕਰਦੀਆਂ, ਚੈਨਲ ਵੀ ਉਹ ਚੀਜ਼ਾਂ ਪ੍ਰਮੋਟ ਕਰਦੇ ਆ, ਕਿਤੇ ਨਾ ਕਿਤੇ ਕਸੂਰ ਸਾਡਾ ਵੀ ਹੈਗਾ। ਵੀ ਕਿਤੇ ਤੁਹਾਨੂੰ ਇਹ ਲੱਗਦਾ ਵੀ ਜਿਸ ਤਰ੍ਹਾਂ ਇਹ ਤੁਲਨਾ ਉਵੇਂ ਹੀ ਹੈ ਵੀ ਜਿਵੇਂ ਆਪਾਂ ਕੋਈ ਮਾੜਾ ਨੇਤਾ ਚੁਣ ਲੈਂਦੇ ਹਾਂ? ਮੈਂ ਉਹੀ ਗੱਲ ਕਰਦਾ ਕਿ ਕਿਤੇ ਨਾ ਕਿਤੇ ਕਸੂਰ ਸਾਡਾ ਵੀ ਆ, ਸਾਡਾ ਜ਼ਿਆਦਾ ਕਸੂਰ ਹੈ ਇਹਦੇ ਵਿੱਚ। ਅਸੀਂ ਉਹ ਬਿਮਾਰੀ ਨੂੰ ਉਦੋਂ ਹੱਥ ਪਾਉਣੇ ਜਦੋਂ ਬਹੁਤ ਵੱਧ ਜਾਂਦੇ ਆ, ਹੈ ਨਾ। ਸੁਣਨ ਵਾਲਿਆਂ ਨੂੰ ਚਾਹੀਦਾ ਕਿ ਉੱਥੋਂ ਤੱਕ ਪਹੁੰਚਣ ਨਾ ਦਿਓ। ਤੁਸੀਂ ਪਹਿਲੇ ਟੋਕੋ ਪਈ ਇਹ ਚੀਜ਼ ਮਾੜੀ ਹੈ, ਪਰ ਉਹਨੂੰ ਤਾਂ ਤੁਸੀਂ ਸੁਣੀ ਜਾ ਰਹੇ ਹੋ, ਉਹ 'ਤੇ ਤਾਂ ਤੁਸੀਂ ਭੰਗੜੇ ਪਾ ਰਹੇ ਹੋ, ਫਿਰ ਤੁਸੀਂ ਗਲਤ ਕਿੱਦਾਂ ਕਹਿ ਸਕਦੇ ਹੋ ਉਹਨਾਂ ਨੂੰ? ਰਾਜ ਕਾਕੜਾ ਜੀ, ਜਦੋਂ ਵੀ ਕਦੇ ਇਹੋ ਜਿਹਾ ਰੌਲਾ ਪੈਂਦਾ ਤਾਂ ਅਕਸਰ ਸਵਾਲਾਂ 'ਚ ਘਿਰੇ ਗਾਇਕ ਜਾਂ ਗੀਤਕਾਰ ਜਿਹੜੇ ਨੇ ਉਹ ਕਹਿੰਦੇ ਨੇ ਕਿ ਮਾਰਕੀਟ ਦੀ ਡਿਮਾਂਡ ਹੈ, ਪਰ ਮਾਰਕੀਟ ਦਾ ਬਹੁਤ ਵੱਡਾ ਹਿੱਸਾ ਤਾਂ ਸਰਤਾਜ, ਗੁਰਦਾਸ ਮਾਨ ਵਗੈਰਾ ਨੂੰ ਵੀ ਸੁਣਦਾ ਅਤੇ ਬਕਾਇਦਾ CD ਖਰੀਦਦਾ। ਫਿਰ ਇਹੋ ਜਿਹੇ ਕਲਾਕਾਰ ਸਮਾਜਿਕ ਜ਼ਿੰਮੇਵਾਰੀਆਂ ਤੋਂ ਕਿਉਂ ਭੱਜਦੇ ਆ? ਮੈਂ ਉਹੀ ਗੱਲ ਕਰਦਾ ਜੀ, ਫਿਰ ਉਹੀ ਗੱਲ ਆ ਗਈ ਕਿ ਅਸੀਂ ਸੰਜੀਦਾ ਕੁਝ ਦਿੱਤਾ ਹੀ ਨਹੀਂ ਗਾ। ਸੰਜੀਦਾ ਲੋਕਾਂ ਲਈ ਅਸੀਂ ਕੰਮ ਹੀ ਨਹੀਂ ਕੀਤਾ, ਨਾ ਗਾਇਕ ਨੇ ਨਾ ਰਾਈਟਰ ਨੇ। ਜੇ ਅੱਜ ਸਰਤਾਜ ਨੂੰ ਲੋਕ ਸੁਣ ਰਹੇ ਆ ਤਾਂ ਇਹ ਸਾਬਤ ਕਰਦਾ ਕਿ ਮਾਨ ਸਾਹਿਬ ਵੀ ਤਾਂ ਕਿੰਨਾ ਚਿਰ ਹੋ ਗਿਆ ਉਹਨਾਂ ਨੂੰ ਗਾਉਂਦਿਆਂ ਨੂੰ। ਸੰਜੀਦਾ ਲੋਕਾਂ ਲਈ ਸੁਣਨ ਲਈ ਅਸੀਂ ਕੀ ਦਿੰਦੇ ਆ? ਅੱਜ ਮੈਂ ਪੰਜਾਬੀ ਪਰਿਵਾਰਾਂ ਦੇ ਵਿੱਚ ਇਹ ਸੁਣਦਾ ਕਿ ਜਦੋਂ ਵੀ ਅਸੀਂ ਪੰਜਾਬੀ ਚੈਨਲ ਨਹੀਂ ਲਾਉਂਦੇ, ਬੜੀ ਨਮੋਸ਼ੀ ਦੀ ਗੱਲ ਆ। ਉਹਨਾਂ ਦੇ ਸੁਣ ਲਈ ਅਸੀਂ ਕੁਝ ਦਿੰਦੇ ਹੀ ਨਹੀਂ। ਸੰਜੀਦਾ ਲੋਕਾਂ ਲਈ ਕੋਈ ਕੰਮ ਹੀ ਨਹੀਂ ਹੋ ਰਿਹਾ, ਅਤੇ ਫਿਰ ਕਸੂਰ ਤਾਂ ਸਾਡਾ ਹੀ ਹੈ ਨਾ। ਇਸ ਲਈ ਸਾਨੂੰ ਥੋੜ੍ਹੇ ਉਪਰਾਲੇ ਕਰਨੇ ਪੈਣਗੇ ਕਿ ਉਹ ਗਾਇਕੀ, ਉਹ ਲੋਕਾਂ ਦੀ ਗੱਲ ਵੀ ਕੀਤੀ ਜਾਵੇ ਤਾਂ ਕਿ ਲੋਕ ਵੱਧ ਤੋਂ ਵੱਧ ਸਾਡੇ ਨਾਲ ਜੁੜਨ, ਲੋਕਾਂ ਨੂੰ ਲੱਗੇ ਕਿ ਹਾਂ ਇਹ ਸਾਡੀ ਗੱਲ ਹੋ ਰਹੀ ਹੈ, ਪੰਜਾਬੀ ਦੀ ਗੱਲ ਹੋ ਰਹੀ, ਪੰਜਾਬੀਅਤ ਦੀ ਗੱਲ ਹੋ ਰਹੀ ਹੈ। ਇੱਕ ਰੁਝਾਨ ਇਹ ਵੀ ਚੱਲ ਰਿਹਾ ਕਿ ਕੁਝ ਜਿਹੜੇ ਗੀਤਕਾਰ ਨੇ ਉਹ ਸਮਾਂ ਜਿਹਾ ਪਾ ਕੇ ਥੋੜ੍ਹਾ ਜਿਹਾ ਉਹ ਗਾਇਕ ਬਣ ਜਾਂਦੇ ਆ। ਉਸ ਤੋਂ ਅੱਗੇ ਜੇ ਥੋੜ੍ਹਾ ਜਿਹਾ ਹੋਰ ਵਧਾ ਲਈਏ, ਇਹ ਵੀ ਰੁਝਾਨ ਨਾਲੋਂ ਨਾਲ ਹੈਗਾ ਵੀ ਜਿਹੜੇ ਕੁਛ ਗਾਇਕ ਨੇ ਉਹ ਥੋੜ੍ਹਾ ਜਿਹਾ ਸਮਾਂ ਪਾ ਕੇ ਫਿਲਮ ਦੇ ਹੀਰੋ ਬਣ ਜਾਂਦੇ ਆ। ਤੁਹਾਡਾ ਅੱਗੇ ਕੀ ਵਿਚਾਰ ਹੈ? ਬਹੁਤ ਵਧੀਆ ਗੱਲ ਹੈ ਜੀ, ਇਹਦੇ 'ਚ ਮਾੜਾ ਨਹੀਂ ਕੋਈ। ਅਤੇ ਅੱਜ ਹੁਣ ਦਿਲਜੀਤ ਦੀ ਮੂਵੀ ਆ, ਮੈਂ ਕੱਲ੍ਹ ਹੀ ਵੇਖ ਕੇ ਆਇਆ, ਬਹੁਤ ਵਧੀਆ ਐਕਟਰ ਹੈ ਉਹ, ਸਿੰਗਰ ਵੀ ਵਧੀਆ, ਸੋਹਣਾ ਮੁੰਡਾ। ਅਤੇ ਇਹਦੇ ਵਿੱਚ ਇੱਦਾਂ ਕਿ ਫਿਲਮ ਹਿੱਟ ਕਰਨ ਲਈ ਤਾਂ ਇੱਕ ਉਹ ਚਿਹਰਾ ਚਾਹੀਦਾ ਜਿਹੜਾ ਵਿਕਦਾ ਹੋਵੇ, ਮਾਰਕੀਟ ਦੀ ਡਿਮਾਂਡ ਪਛਾਣ ਹੋਵੇ, ਹੈ ਨਾ। ਅਤੇ ਮੈਨੂੰ ਲੱਗਦਾ ਜੇ ਇਹ ਪੰਜਾਬੀ ਸਿਨੇਮੇ ਦੇ ਵਿੱਚ ਫਾਰਮੂਲਾ ਕਾਮਯਾਬ ਹੋ ਰਿਹਾ ਤਾਂ ਇਹਦੇ ਵਿੱਚ ਮਾੜਾ ਵੀ ਕੁਛ ਨਹੀਂ।
ਤੁਸੀਂ ਬਹੁਤ ਸਾਰੀਆਂ ਪੰਜਾਬੀ ਫਿਲਮਾਂ ਦੇ ਵੀ ਗੀਤ ਲਿਖੇ ਨੇ, ਪੂਰੇ ਦੇ ਪੂਰੇ ਗਾਣੇ ਹੀ ਲਿਖੇ ਆ, ਕੁਝ ਜ਼ਿਕਰ ਕਰੋਗੇ? ਫਿਲਮਾਂ ਦੇ ਵਿੱਚ ਅਸੀਂ ਆਪਾਂ ਫੇਰ ਮਿਲਾਂਗੇ, ਉਹ ਫਿਲਮ ਦੇ ਗੀਤ ਲਿਖੇ ਸਾਰੇ। ਕਬੱਡੀ ਵੰਸ ਅਗੇਨ ਦੇ ਗੀਤ ਸਾਰੇ ਲਿਖੇ ਮੈਂ। ਲੱਗਦਾ ਇਸ਼ਕ ਹੋ ਗਿਆ, ਉਸ ਤੋਂ ਪਹਿਲਾਂ ਤੇਰੇ ਇਸ਼ਕ ਨਚਾਇਆ, ਜੱਟ ਐਂਡ ਜੂਲੀਅਟ ਦੇ ਵਿੱਚ ਗੀਤ ਸੁਖਵਿੰਦਰ ਨੇ ਗਾਇਆ। ਛੱਲੀ ਵਾਂਗਰਾਂ ਜੁਦਾਈ ਤੇਰੀ ਭੋਰ ਭੋਰ ਖਾ ਗਈ, ਤੇਰੇ ਮੇਰੇ ਵੇ ਪਿਆਰ 'ਚ ਤਰੇੜ ਤਾਂ ਨਹੀਂ ਆ ਗਈ, ਤੱਕ ਜੱਗ ਦੇ ਨਜ਼ਾਰੇ ਮਗਰੂਰ ਹੀ ਨਾ ਹੋ ਜਾਈ, ਵਿੱਚ ਨਾ ਦੂਰ ਹੁੰਦਾ ਹੁੰਦਾ ਕਿਤੇ ਦੂਰ ਹੀ ਨਾ ਹੋ ਜਾਈ। ਇੱਕ ਇਸ ਤੋਂ ਬਾਅਦ ਗਿੱਪੀ ਦੀ ਮੂਵੀ ਸੀਗੀ ਜਿਹਨੇ ਮੇਰਾ ਦਿਲ ਲੁੱਟਿਆ, ਸ਼ਾਇਦ ਉਹਦਾ ਗੀਤ ਸੀ ਚੰਨਾ। ਚੰਨਾ ਈਦ ਦਿਆ ਚੰਨਾ, ਚੰਨਾ ਵੇ ਕਿਹੜੇ ਬੱਦਲਾਂ 'ਚ ਖੋ ਗਿਆ, ਸੁਪਨਾ ਹੀ ਹੋ ਗਿਆ। ਅਤੇ ਇੱਕ ਦੋ ਮੂਵੀ ਸਾਡੀਆਂ ਆਉਣ ਵਾਲੀਆਂ, ਫਤਿਹ ਮੂਵੀ ਆ, ਉਹਦੇ ਵਿੱਚ ਮੈਂ ਥੋੜ੍ਹਾ ਕੰਮ ਕੀਤਾ ਆ ਐਜ਼ ਏ ਗੀਤਕਾਰ, ਅਤੇ ਇੱਕ ਸਾਡਾ ਹੱਕ ਹੈ ਉਹਦੇ ਵਿੱਚ ਥੋੜ੍ਹਾ ਕੰਮ ਕੀਤਾ ਹੈ। ਕਾਕੜਾ ਜੀ, ਤੁਸੀਂ ਹੁਣ ਤੱਕ ਦੀ ਜਿਹੜੀ ਗੀਤਕਾਰੀ ਹੈ, ਇਸ ਤੋਂ ਜ਼ਿਆਦਾ ਸੰਤੁਸ਼ਟ ਹੋ ਜਾਂ ਗਾਇਕ ਵਜੋਂ? ਦੇਖੋ ਉਹ ਵੱਖਰਾ ਫੀਲਡ ਆ, ਇਹ ਵੱਖਰਾ ਫੀਲਡ ਆ, ਅਤੇ ਜੇ ਅੱਜ ਮੈਂ ਜੇ ਗਾਇਕ ਹਾਂ ਤਾਂ ਉਹ ਤਾਂ ਹੈ ਕਿ ਮੈਂ ਕਦੇ ਗੀਤਕਾਰ ਸੀਗਾ। ਐਜ ਏ ਗਾਇਕ ਮੈਂ ਆਇਆ ਤਾਂ ਲੋਕਾਂ ਨੇ ਮੈਨੂੰ ਇੱਕਦਮ ਪ੍ਰਵਾਨ ਕਰ ਲਿਆ, ਕਿਉਂਕਿ ਮੈਂ ਗੀਤਕਾਰੀ ਦੇ ਵਿੱਚ 20-22 ਸਾਲ ਕੰਮ ਕੀਤਾ। ਲੋਕ ਮੇਰੇ ਨਾਂ ਨੂੰ ਤਾਂ ਜਾਣਦੇ ਸੀ, ਮੇਰੀ ਸ਼ਕਲ ਨਹੀਂ ਸੀ ਜਾਣਦੇ। ਅਤੇ ਗਾਇਕ ਦੇ ਵਿੱਚ ਕਾਮਯਾਬ ਹੋਣਾ ਕਿ ਮੈਂ ਉਹਨਾਂ ਦੀ ਗੱਲ ਕਰਦਾ ਹਾਂ ਅਤੇ ਮੈਂ ਆਪਣੇ ਆਪ ਨੂੰ ਭਾਗਾਂ ਵਾਲਾ ਸਮਝਦਾ ਕਿ ਘੱਟੋ ਘੱਟ ਲੋਕਾਂ ਨੂੰ ਮੈਂ ਆਪਣਾ ਗਾਇਕ ਲੱਗਦਾ ਕਿ ਮੈਂ ਉਹਨਾਂ ਦੀ ਗੱਲ ਕਰਦਾ। ਦੋਵਾਂ 'ਚ ਜਿਹੜਾ ਅੱਗੇ ਤੋਂ ਤੁਸੀਂ ਜ਼ਿਆਦਾ ਧਿਆਨ ਦਿਓਗੇ, ਉਹ ਕਿਹੜਾ ਹੈਗਾ ਕੈਰੀਅਰ? ਦੇਖੋ ਜੀ, ਉਹ ਤਾਂ ਦੇਖੋ ਹੁਣ ਮੈਂ ਜੇ ਗਾਊਂਗਾ ਤਾਂ ਮੈਂ ਕਿਸੇ ਦੇ ਗੀਤ ਨਾ ਤਾਂ ਕੋਈ ਇਹ ਟੌਪਿਕ 'ਤੇ ਜ਼ਿਆਦਾ ਮੈਨੂੰ ਲਿਖਿਆ ਮਿਲਦਾ ਹੀ ਹੈ ਕਿਤੇ। ਮੈਂ ਇਹ ਮੇਰੇ ਆਪਣੇ ਥੋਟ ਆ, ਮੈਂ ਆਪ ਜੋ ਜ਼ਿੰਦਗੀ ਨੂੰ ਜਿਹੜੀ ਨਜ਼ਰੀਏ ਨਾਲ ਵੇਖਦਾ ਹਾਂ, ਜਾਂ ਜੋ ਕੁਝ ਕੌੜੀਆਂ ਸੱਚਾਈਆਂ ਆ ਪੰਜਾਬ ਦੀਆਂ, ਉਹ ਸਾਰੀ ਹਿਸਟਰੀ ਹੈ ਸਾਡੀ, ਮੈਂ ਉਹਦੇ 'ਤੇ ਥੋੜ੍ਹਾ ਵਰਕ ਕਰਦਾ ਹਾਂ। ਮੇਰੀਆਂ ਦੋਵੇਂ ਟੇਪਾਂ ਦੇ ਵਿੱਚ ਜਿਹੜੇ ਵੀ ਮੈਂ ਪਹਿਲੀ ਟੇਪ ਦੇ ਵਿੱਚ ਸੀਗੇ 18 ਟੌਪਿਕ ਸੀਗੇ, ਇਹਦੇ ਵਿੱਚ 12 ਤਕਰੀਬਨ 30 ਕੁ ਗੀਤ ਮੈਂ ਦੋਵਾਂ ਟੇਪਾਂ ਦੇ ਵਿੱਚ ਦਿੱਤੇ ਆ। ਮੈਨੂੰ ਸਕੂਨ ਮਿਲਦਾ ਕਿ ਹਾਂ ਮੈਂ ਇਸ ਟੌਪਿਕ 'ਤੇ ਵਰਕ ਕਰ ਰਿਹਾ। ਇਹ ਲਿਖਣਾ ਅਤੇ ਗਾਉਣਾ ਤਾਂ ਨਾਲ ਨਾਲ ਹੀ ਚੱਲਦਾ ਰਹੇਗਾ, ਕਿਉਂਕਿ ਲਿਖਣ ਬਿਨਾਂ ਗਾਉਣਾ ਨਹੀਂ ਅਤੇ ਗਾਉਣ ਬਿਨਾਂ ਲਿਖਣਾ ਵੀ ਨਹੀਂ। ਜਾਂਦੇ ਜਾਂਦੇ ਹੁਣ ਇੱਕ ਮੈਂ ਤੁਹਾਡੇ ਤੋਂ ਜ਼ਰੂਰ ਕੋਈ ਸੁਣਨਾ ਚਾਹਾਂਗਾ, ਅਤੇ ਤੁਸੀਂ ਜ਼ਿਕਰ ਕੀਤਾ ਸੀਗਾ ਜਿਹੜੇ ਪੰਜਾਬੀ ਭਰਾ ਆਪਣੇ ਪੰਜਾਬ ਦੇ ਕੋਈ ਬਲੈਕ ਲਿਸਟ ਨੇ ਜਿਨ੍ਹਾਂ ਨੂੰ ਇੱਥੇ ਵਤਨ ਆਉਣ ਦੀ ਮੌਕਾ ਨਹੀਂ ਮਿਲਦਾ। ਵੈਸੇ ਤਾਂ ਇਹ ਪੰਜਾਬੀ ਮੈਂ ਕਿਸੇ ਲਈ ਵੀ ਸੁਣਦਾ ਜਿਹੜੇ ਪ੍ਰਵਾਸੀ ਪੰਜਾਬੀ ਨੇ, ਪਰ ਮੈਂ ਸਪੈਸ਼ਲ ਉਹਨਾਂ ਲਈ ਸੁਣਾਂਗਾ ਜਿਹੜੇ ਪ੍ਰਵਾਸੀ ਪੰਜਾਬੀ ਹੋਰ ਨੇ, ਉਹ ਆਨੇ ਬਹਾਨੇ ਕੋਈ ਨਾ ਕੋਈ ਪੰਜਾਬ ਆਉਂਦੇ ਆ, ਗੀਤ ਸੁਣਦੇ ਆ, ਦੇਖਦੇ ਆ, ਇੱਥੋਂ ਦੇ ਹਾਲਾਤ ਤੋਂ ਜਾਣੂ ਹੁੰਦੇ ਆ, ਪਰਿਵਾਰਾਂ ਨੂੰ ਮਿਲਦੇ ਆ। ਜਿਹੜੇ ਨਹੀਂ ਮਿਲਦੇ ਉਹਨਾਂ ਲਈ ਕੋਈ ਰਚਨਾ? ਗੌਤਮ ਜੀ, ਮੈਂ ਇਸ ਟੌਪਿਕ 'ਤੇ ਕਾਫੀ ਕੰਮ ਕੀਤਾ ਆ। ਪਿੱਛੇ ਮੈਂ ਇੱਕ ਗੀਤ ਰਿਹਾਈਆਂ 'ਤੇ ਵੀ ਕੀਤਾ ਆ, ਜਿਹੜੇ ਸਾਡੇ ਨੌਜਵਾਨ ਜੇਲ੍ਹਾਂ ਦੇ ਵਿੱਚ ਬੰਦ ਆ, ਜਿਨ੍ਹਾਂ ਨੂੰ ਪਤਾ ਵੀ ਨਹੀਂ ਗਾ ਕਿ ਮੈਂ ਕਿਹੜੇ ਕੇਸ 'ਚ ਅੰਦਰ ਹਾਂ, ਉਹਨਾਂ 'ਤੇ ਵੀ ਕੰਮ ਕੀਤਾ ਮੈਂ। ਅਤੇ ਮੈਂ ਸਿਸਟਮ ਦੇ ਉੱਪਰ ਵੀ ਕੰਮ ਕੀਤਾ। ਇੱਕ ਗੀਤ ਆ ਆਲ੍ਹਣੇ, ਮੈਂ ਉਹਦਾ ਜ਼ਿਕਰ ਕਰਦਾ, ਜਿਹੜਾ ਬਲੈਕ ਲਿਸਟ ਸਾਡੇ ਨੌਜਵਾਨ ਵੀਰ ਨੇ। ਆਪਣੇ ਵਤਨੀ ਆ ਨਹੀਂ ਸਕਦੇ, ਖੇਤ ਆਪਣੇ ਵਾਹ ਨਹੀਂ ਸਕਦੇ, ਆਪਣੇ ਪਿੰਡ ਦੀ ਮਿੱਟੀ ਨੂੰ ਕਿਉਂ ਚੁੰਮ ਕੇ ਮੱਥੇ ਲਾ ਨਹੀਂ ਸਕਦੇ। ਐ ਮੇਰੇ ਪੰਜਾਬ ਤੇਰੇ ਤੋਂ ਪੁੱਛਦੇ ਨੇ ਮਾਵਾਂ ਦੇ ਚੰਦ, ਹਾਏ ਤੇਰੇ ਪੁੱਤਰਾਂ ਲਈ ਘਰਾਂ ਦੇ ਕਿਉਂ ਬੂਹੇ ਹੋ ਗਏ ਬੰਦ। ਮੇਰੀ ਕੌਮ ਤੇ ਪੀੜਾਂ ਵਾਲੀਆਂ ਨੇ ਬਣ ਗਈਆਂ ਸੂਚੀਆਂ ਕਾਲੀਆਂ ਨੇ, ਉਹ ਮੇਰੀ ਕੌਮ ਤੇ ਪੀੜਾਂ ਵਾਲੀਆਂ ਨੇ ਬਣ ਗਈਆਂ ਸੂਚੀਆਂ ਕਾਲੀਆਂ ਨੇ। ਭੁਗਤਣ ਪੰਜਾਬ ਦੇ ਜਾਏ, ਭੁਗਤਣ ਪੰਜਾਬ ਦੇ ਜਾਏ, ਆਲਣੇ ਨਹੀਂ ਪਰਤੇ, ਪੁੱਤ ਚੋਗ ਚੁਗਣ ਲਈ ਆਏ, ਆਲਣੇ ਨਹੀਂ ਪਰਤੇ। ਇੱਕ ਮਾਂ ਨੂੰ ਮਿਲ ਕੇ ਆਇਆ ਮੈਂ, ਉਹਦਾ ਨਾਲ ਸੁਨੇਹਾ ਲਿਆਇਆ ਮੈਂ, ਉਹਨੇ ਰੋ ਰੋ ਨੈਣ ਗਵਾਏ, ਉਹਨੇ ਰੋ ਰੋ ਨੈਣ ਗਵਾਏ, ਆਲਣੇ ਨਹੀਂ ਪਰਤੇ, ਪੁੱਤ ਚੋਗ ਚੁਗਣ ਲਈ ਆਏ, ਆਲਣੇ ਨਹੀਂ ਪਰਤੇ। ਦੱਸ ਕਿੱਥੇ ਹੋਇਆ ਧੱਕਾ ਨਹੀਂ, ਪੰਜਾਬ ਤੇਰਾ ਕੋਈ ਸਕਾ ਨਹੀਂ। ਦੱਸ ਕਿੱਥੇ ਹੋਇਆ ਧੱਕਾ ਨਹੀਂ, ਪੰਜਾਬ ਤੇਰਾ ਕੋਈ ਸਕਾ ਨਹੀਂ। ਉਹ ਜਿਹੜਾ ਆ ਕੇ ਦਰਦ ਵੰਡਾਏ, ਜਿਹੜਾ ਆ ਕੇ ਦਰਦ ਵੰਡਾਏ, ਆਲਣੇ ਨਹੀਂ ਪਰਤੇ, ਪੁੱਤ ਚੋਗ ਚੁਗਣ ਲਈ ਆਏ, ਆਲਣੇ ਨਹੀਂ ਪਰਤੇ।
ਬਹੁਤ ਖੂਬ, ਬਹੁਤ ਖੂਬ। ਰਾਜ ਕਾਕੜਾ ਜੀ, ਤੁਸੀਂ ਸਮਾਂ ਕੱਢ ਕੇ ਪੰਜਾਬੀ ਰੇਡੀਓ USA ਨਾਲ ਗੱਲਬਾਤ ਕੀਤੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੇ ਸਾਡੇ ਵੱਲੋਂ ਤੁਹਾਨੂੰ ਬਿਹਤਰੀਨ ਭਵਿੱਖ ਲਈ ਇੰਸ਼ਾਅੱਲਾ ਤੁਸੀਂ ਬਹੁਤ ਵਧੀਆ ਗਾਇਕ ਸਾਬਤ ਹੋਵੋ, ਅੱਛੇ ਅੱਛੇ ਸਬਜੈਕਟਸ 'ਤੇ ਤੁਸੀਂ ਲਿਖਦੇ ਰਹੋ, ਗਾਓ ਤੇ ਸੱਭਿਆਚਾਰ ਦੀ ਸੇਵਾ ਕਰੋ। ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਮਿਹਰਬਾਨੀ ਗੌਤਮ ਜੀ ਤੁਹਾਡਾ ਤੇ ਪੰਜਾਬੀ ਰੇਡੀਓ USA ਦਾ, ਜਿਨ੍ਹਾਂ ਨੇ ਮੈਨੂੰ ਪੰਜਾਬੀ ਵੀਰਾਂ ਦੇ, ਪੰਜਾਬੀ ਸਰੋਤਿਆਂ ਦੇ, ਪੰਜਾਬੀ ਦੁਨੀਆ ਦੇ ਮੈਨੂੰ ਰੂਬਰੂ ਕੀਤਾ। ਤੇ ਮੈਂ ਉਮੀਦ ਕਰਦਾ ਕਿ ਮੇਰੀ ਇੰਨੀ ਕੁ ਹਾਜ਼ਰੀ ਪ੍ਰਵਾਨ ਕਰੋਗੇ। ਸਤਿ ਸ੍ਰੀ ਅਕਾਲ। ਬਹੁਤ ਬਹੁਤ ਧੰਨਵਾਦ। ਤੁਸੀਂ ਸੁਣਦੇ ਪਏ ਹੋ ਆਪਣਾ ਰੇਡੀਓ ਪੰਜਾਬੀ ਰੇਡੀਓ USA ਪੰਜਾਬੀ ਰੇਡੀਓ USA